Sidhu Moosewala killing mastermind Goldie Broad detained in California. पिछले एक हफ्ते तो हिरासत 'ਚ है। ਹੁਣ ਉਹਨਾਂ ਨੇ ਭਗਵੰਤ ਮਾਨ ਅਹਿਮਦਾਬਾਦ 'ਚੋਂ ਕਹਿ ਰਿਹਾ ਜੀ ਅਸੀਂ ਲੈ ਕੇ ਆਵਾਂਗੇ, ਅਸੀਂ ਫਿਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਸੋ ਕਾਲਡ ਕ੍ਰਾਈਮ ਰਿਪੋਰਟਰਸ ਨੇ ਉਹਨਾਂ ਦੀਆਂ ਰਿਪੋਰਟਾਂ ਸ਼ੁਰੂ ਹੋ ਗਈਆਂ। ਜੇ ਕੋਈ ਗੋਲਡੀ ਬਰਾੜ ਜਿਹਨੂੰ ਇਹਨੂੰ ਝੂਠਾ ਜਾਂ ਜੋ ਵੀ ਉਸ ਦਾ ਪਾਰਟ ਹੈ ਉਹ ਉੱਥੇ ਇਵੇਂ ਪ੍ਰੈਜ਼ੈਂਟ ਕੀਤਾ ਕਿ ਵੀ ਹੁਣ ਉਹ ਢੀਕ ਰਹੇ ਨੇ ਕਿ ਜੀ ਉਹ ਜਿਵੇਂ ਥਾਣੇਦਾਰ ਨੇ ਜਾ ਕੇ ਲੈ ਆਉਣਾ ਹੁੰਦਾ। ਉਹਨਾਂ ਦੀ ਸਟੋਰੀ ਆ ਗਈ ਜੀ, ਗੋਲਡੀ ਬਰਾੜ ਨੇ ਉੱਥੇ ਅਸਾਈਲਮ ਅਪਲਾਈ ਕੀਤਾ ਕੈਲੀਫੋਰਨੀਆ 'ਚ, ਔਰ ਇਹ ਹੁਣ ਉਹ ਡਿਸਕਸ ਕਰ ਰਹੇ ਨੇ ਜੀ ਕਿ ਡਿਪੋਰਟੇਸ਼ਨ ਹੋਏਗੀ ਕਿ ਐਕਸਟ੍ਰਾਡੀਸ਼ਨ ਹੋਏਗੀ, ਕਿੰਨੇ ਸਾਲ ਲੱਗ ਸਕਦੇ ਨੇ, ਨਹੀਂ ਲੱਗ ਸਕਦੇ। ਗੁਰਪਤਵੰਤ ਪੰਨੂ, ਹੈਡ ਆਫ ਬੈਂਡ ਟੈਰਰ ਆਊਟਫਿਟ ਸਿਕਸ ਫਾਰ ਜਸਟਿਸ ਇਜ਼ ਆਲਸੋ ਇਨ ਦਾ US। ਹੁਣ ਇਹਦੇ 'ਚ ਕਹਿਣ ਦਾ ਕੀ ਜਾਂਦਾ, US ਦਾ 1 ਮਿਲੀਅਨ ਸਿੱਖ ਰਹਿੰਦੇ ਨੇ। ਹੁਣ ਇੱਕਦਮ ਇੰਡੀਅਨ ਮੀਡੀਆ ਨੇ ਗੁਰਪਤਵੰਤ ਪੰਨੂ ਨਾਲ ਜ਼ਾਹਿਰ ਹੈ ਖਾਲਿਸਤਾਨੀ ਐਕਟਿਵਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇ ਇਹ ਹੈ ਕੀ ਹੈ, ਗੁਰਪਤਵੰਤ ਪੰਨੂ ਦੀਆਂ ਕੁਝ ਆਡੀਓਜ਼ ਜਿਹੜੀਆਂ ਨੇ ਉਹਨਾਂ ਨੇ ਡਿਟੈਕਟ ਕੀਤੀਆਂ ਕਿ ਉਹ ਜਿਹੜੇ ਮੂਸੇਵਾਲਾ ਨੂੰ ਮਰਡਰ ਕਰਨ ਵਾਲੇ ਗੈਂਗਸਟਰ ਸੀ ਉਹਨਾਂ ਦੀ ਅੰਬਾਲਾ ਦੇ ਵਿੱਚੋਂ ਜਿਹੜਾ ਸ਼ੈਲਟਰ ਹੈ ਕਿ ਉਹਨਾਂ ਨੂੰ ਪਨਾਹ ਕਿੱਥੇ ਦੇਣੀ, ਕਿੱਥੇ ਰੱਖਣਾ ਹੈ, ਉਹਨੂੰ ਅਰੇਂਜ ਕਰ ਰਹੇ। ਮੈਂ ਖੁਦ ਕਹਿ ਚੁੱਕੇ ਕਿ ਭਾਈ ਇਹ ਜਿਹੜੇ 6 ਸ਼ੂਟਰ ਸੀ ਉਹਨੂੰ ਮੂਸੇਵਾਲਾ ਵਾਲੇ, ਉਹਨਾਂ 'ਚੋਂ 5 ਦਾ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੂਸੇਵਾਲਾ ਕੌਣ ਹੈ, ਉਹਨਾਂ ਨੇ ਕੀ ਕਰਨਾ ਹੈ। ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਕਾਮਯਾਬੀ ਦੇ ਨਾਲ ਲੰਡਨ ਔਰ ਇਟਲੀ ਔਰ ਟੋਰਾਂਟੋ 'ਚ ਹੋਣ ਤੋਂ ਬਾਅਦ ਜਨਵਰੀ ਐਂਡ ਦੇ ਵਿੱਚ ਜਿਹੜਾ ਉਹ ਮੈਲਬਰਨ ਆਸਟ੍ਰੇਲੀਆ 'ਚ ਹੋਣ ਜਾ ਰਹੇ, ਸਾਰਿਆਂ ਨੂੰ ਗਦਲਾ ਕਰੋ। ਦੂਸਰਾ, ਪੰਨੂ ਦੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਹੜਾ ਆਲਰੇਡੀ ਉਹਨਾਂ ਨੇ ਇੰਟਰਪੋਲ ਰੈੱਡ ਅਲਰਟ ਜਿਹੜਾ ਉਹਨਾਂ ਦੇ ਵਾਰੰਟ ਜਾਰੀ ਕਰਨ ਲਈ ਕਿਹਾ, 2 ਵਾਰ ਉਹਨਾਂ ਦਾ ਕੰਮ ਰਿਜੈਕਟ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਖੁਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਦਸੰਬਰ 2022 20 ਮੱਘਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿੱਥੇ ਅੱਜ ਸਾਡੇ ਉੱਤੇ ਗੁੱਝੇ ਹਮਲੇ ਹੋ ਰਹੇ ਹਨ ਉੱਥੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਡੇ ਵਿੱਚੋਂ ਹੀ ਸਾਡੇ ਉੱਤੇ ਹਮਲੇ ਜਿਹੜੇ ਕਰਵਾਏ ਜਾ ਰਹੇ ਨੇ ਅਤੇ ਇਸ ਅਮਲ ਨੂੰ ਨਾ ਸਮਝਦੇ ਹੋਏ ਰਿਐਕਟ ਕਰਦੇ ਹਾਂ ਅਤੇ ਆਪਸ ਵਿੱਚ ਭਿੜ ਰਹੇ ਹਾਂ। ਸੋ ਹਉਮੈ ਅਤੇ ਕੰਮ ਕਰਨ ਦੇ ਵੱਖੋ ਵੱਖਰੇ ਤਰੀਕੇ ਨਾਲ ਬੇਈਮਾਨੀ, ਬੇਵਿਸ਼ਵਾਸੀ ਅਤੇ ਤੋਹਮਤਬਾਜ਼ੀ ਨਾਲ ਜੁੜ ਜਾਂਦੀ ਹੈ ਅਤੇ ਨਤੀਜਾ ਅਸੀਂ ਆਲੇ ਦੁਆਲੇ ਸਾਡੇ ਸਾਹਮਣੇ ਦੇਖ ਰਹੇ ਹਾਂ। ਮਿੰਟ ਨਹੀਂ ਲੱਗਦਾ ਕਿ ਇੱਕ ਦੂਜੇ ਨੂੰ ਸਰਕਾਰੀ ਹੋਣ ਦਾ ਤਮਗਾ ਜਿਹੜਾ ਹੈ ਉਹ ਜਿਹੜਾ ਦੇਣ ਦਾ ਆਪਾਂ ਜ਼ੋਰ ਲਾ ਦਿੰਦੇ ਹਾਂ। ਸੋ ਇਸ ਹਿਸਾਬ ਨਾਲ ਤਾਂ ਅਸੀਂ ਸਾਰੇ ਹੀ ਸਰਕਾਰੀ ਹਾਂ। ਸੋ ਅਕਲ ਨੂੰ
ਹੱਥ ਮਾਰੋ, ਅਮਲ ਔਰ ਜਿਹੜੀ ਅਸਲ ਖੇਡ ਹੈ ਉਸ ਨੂੰ ਸਮਝੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਹਵਾਲੇ ਨਾਲ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ 6 ਮਹੀਨੇ ਬੀਤ ਚੁੱਕੇ ਨੇ ਔਰ ਇਸ ਦੌਰਾਨ ਭਾਰਤੀ ਏਜੰਸੀਆਂ ਨੇ ਇਸ ਨੂੰ ਗੈਂਗ ਵਾਰਫੇਅਰ ਨਾਲ ਜੋੜਿਆ ਔਰ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਇਸ ਕਤਲ ਦੇ ਮਾਸਟਰਮਾਈਂਡ ਦੱਸੇ ਗਏ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਇਸ ਖਬਰ ਦੇ ਨਾਲ ਹੀ ਗੋਲਡੀ ਬਰਾੜ ਨੂੰ ਖਾਲਿਸਤਾਨੀ ਐਕਟਿਵਿਜ਼ਮ ਦੇ ਨਾਲ ਜੋੜ ਕੇ 6 ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨਾਲ ਜੋੜ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਜੋ ਮੈਸੇਜ ਦਿੱਤਾ ਹੈ, ਅਸਲ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਹੀ ਪੰਜਾਬ 'ਚ ਬੇਸਡ ਇੱਕ ਸੱਜਣ ਜਿਸ ਦੇ ਬਾਰੇ ਅਕਸਰ ਇੱਕ ਕਹਾਣੀ ਮੈਨੂੰ ਕਿਸੇ ਨੇ ਸੁਣਾਈ। ਜਦੋਂ ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਇਹ ਸੱਜਣ ਜਿਹੜਾ MPV 1999 'ਚ ਜੇਲ੍ਹ 'ਚ ਬੈਠਿਆਂ ਬਣਿਆ, ਖਾਲਿਸਤਾਨੀ ਲਹਿਰ ਨਾਲ ਵੀ ਜੁੜਿਆ ਹੋਇਆ ਔਰ ਅਕਸਰ ਉਹਨਾਂ ਨੂੰ ਅਸੀਂ ਕਦੇ-ਕਦੇ TV 84 ਤੇ ਵੀ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਲਈ ਲਿਆਂਦਾ ਕਿ ਇਹਨਾਂ ਦਾ ਕੀ ਰੈਪੂਟੇਸ਼ਨ ਹੈ ਅੱਜ ਕੱਲ੍ਹ ਔਰ ਕੀ ਇਹਨਾਂ ਦੀ ਕਾਰਗੁਜ਼ਾਰੀ ਹੈ। ਬਿਲਕੁਲ। ਤੇ ਉਹ ਸੱਜਣ ਕਹਿਣ ਲੱਗੇ, ਜੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਵੀ ਇੱਕ ਫਕੀਰ ਇੱਕ ਪਿੰਡ ਦੇ ਵਿੱਚ ਆਏ ਔਰ ਸਾਰੇ ਲੋਕ ਜਿਹੜੇ ਨੇ ਉਹਨਾਂ ਤੋਂ ਪ੍ਰਭਾਵਿਤ ਹੋਏ ਤੇ ਇੱਕ ਦਿਨ ਉਹ ਜਦੋਂ ਇਕੱਲਾ ਬੈਠਾ ਸੀ ਫਕੀਰ ਤੇ ਇੱਕ ਬੰਦਾ ਆਇਆ ਤੇ ਉਹ ਕਹਿੰਦਾ, ਜੀ ਤੁਸੀਂ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ, ਮੇਰੀ ਵੀ ਮੁਰਾਦ ਪੂਰੀ ਕਰੋ ਜੀ। ਤੇ ਕਹਿੰਦੇ ਵੀ ਉਹਨਾਂ ਨੇ ਪੁੱਛਿਆ ਵੀ ਦੱਸ ਕੀ ਹੈ? ਕਹਿੰਦਾ ਵੀ ਮੈਨੂੰ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਗੰਭੀਰਤਾ ਨਾਲ ਨਹੀਂ ਲੈਂਦਾ, ਕੋਈ ਮੇਰੀ ਗੱਲ ਸੁਣਦਾ ਵੀ ਨਹੀਂ ਤਾਂ ਨਾ ਹੀ ਮੈਨੂੰ ਕੋਈ ਮਾਣ ਸਤਿਕਾਰ ਦਿੰਦਾ ਹੈ, ਵੀ ਮੈਂ ਬਿਲਕੁਲ ਪਿੰਡ ਦੇ ਵਿੱਚ ਇੱਕ ਉਜੜਿਆ ਬੰਦਾ ਹੈ। ਤੇ ਕਹਿਣ ਲੱਗਿਆ ਕਿ ਵੀ ਉਹਨਾਂ ਨੇ ਫਕੀਰ ਨੇ ਕਿਹਾ ਵੀ ਅੱਛਾ ਤੂੰ ਕੁਛ ਤਾਂ ਹੋਏਗਾ ਜਿਹੜਾ ਤੇਰੇ ਤੇ ਇਤਬਾਰ ਨਹੀਂ ਹੈ। ਕਹਿੰਦਾ ਜੀ ਪਤਾ ਨਹੀਂ ਕੀ ਹੈ। ਕਹਿੰਦਾ ਜੀ ਉਹਨੇ ਕਿਹਾ ਵੀ ਚੱਲ ਹੁਣ ਤੂੰ ਆਇਆ, ਮੁਰਾਦ ਤੇਰੀ ਵੀ ਪੂਰੀ ਕਰਨੀ ਹੈ, ਤੂੰ ਹਰ ਇੱਕ ਦੀ ਨਿੰਦਿਆ ਕਰ, ਜਿਹੜਾ ਮਿਲੇ ਉਹਦੇ ਬਾਰੇ ਇੱਕ ਦੀ ਗੱਲ ਦੂਜੇ ਨੂੰ ਕਹਿ, ਦੂਜੇ ਦੀ ਤੀਜੇ ਨੂੰ ਕਹਿ। ਔਰ ਕਹਿੰਦਾ ਕਿ ਵੀ ਉਹਨੇ ਆਪਣਾ ਕੰਮ ਸ਼ੁਰੂ ਕਰਤਾ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ। ਅਗਲੇ ਸਾਲ ਤੱਕ ਜਦੋਂ ਫਕੀਰ ਉਹ ਦੁਬਾਰਾ ਉੱਥੇ ਆਇਆ ਤਾਂ ਉਹਨੇ ਦੇਖਿਆ ਵੀ ਉਹਦੇ ਪਿੱਛੇ ਤਾਂ ਵੱਡੀ ਭੀੜ ਜੁੜੀ ਹੋਈ ਹੈ ਔਰ ਪੂਰੇ ਬਾਜੇ ਗਾਜੇ ਨਾਲ ਉਹ ਮਿਲਣ ਆ ਰਿਹਾ ਔਰ ਉਹਨੇ ਪੈਰ ਫੜ ਲਏ ਫਕੀਰ ਦੇ ਕਿ ਜੀ ਤੁਹਾਡਾ ਜਿਹੜਾ ਨੁਸਖਾ ਹੈ ਉਹ ਬਹੁਤ ਵਧੀਆ ਕੰਮ ਕਰ ਰਿਹਾ ਔਰ ਹੁਣ ਸਾਰੇ ਜਿਹੜੇ ਨੇ ਤੇ ਇਹ ਕਹਾਣੀ ਸੁਣਾ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਜਿਹੜੇ ਸੱਜਣ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨੇ ਕਿਹਾ ਜੀ ਵੈਸੇ ਤਾਂ ਅਸੀਂ ਆਪਸੀ ਸਰਕਲ 'ਚ ਇੱਕ ਕਮਜ਼ੋਰ ਗੱਲ ਵੀ ਕਹਿੰਦੇ ਵਲਗਰ ਹੈ, ਪਰ ਮੈਂ ਉਹ ਇਹ ਹੈ ਕਿ ਵੀ ਇਹ ਬੰਦਾ ਮੂੰਹ ਨਾਲ ਵੀ ਪੱਦ ਹੀ ਮਾਰਦਾ ਔਰ ਜ਼ਾਹਰ ਹੈ ਕਿ ਇਹੀ, ਹਾਲਾਂਕਿ ਮੇਰਾ ਵਿਊ ਪੁਆਇੰਟ ਇੱਕ ਡਿਫਰੈਂਟ ਸੀ। ਮੈਨੂੰ ਲੱਗਿਆ ਵੀ ਕਈ ਵਾਰ ਜਿਨ੍ਹਾਂ ਨਾਲ ਕੋਈ ਸਹਿਮਤ ਨਹੀਂ ਹੁੰਦੇ ਉਹਨਾਂ ਬਾਰੇ ਇਸ ਕਿਸਮ ਦਾ ਬਣਦਾ, ਪਰ ਇਹ ਗੱਲ ਕਾਫੀ ਅਰਸੇ ਦੀ ਹੈ। ਤੇ ਹੁਣ ਜਦੋਂ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਨੂੰ ਲੈ ਕੇ ਜਿਸ ਕਿਸਮ ਦਾ ਜਿਹੜਾ ਭੰਡੀ ਪ੍ਰਚਾਰ ਕਰਨ ਦੀ ਲਾਈਨ ਇਸ ਸ਼ਖਸ ਨੇ ਫੜੀ, ਉਸ ਦੀ ਦੇਖੋ ਦੇਖੀ ਇੱਥੇ ਵੀ ਜਿਹੜੇ ਇਸ ਕਿਸਮ ਦੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ 'ਚੋਂ ਮੈਂ ਹੁਣ ਕੋਈ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਕੋਈ ਸ਼ਾਇਦ ਅਣਭਿੱਜ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਹਕੀਕਤ ਦਾ ਜਾਂ ਉਹਨਾਂ ਦੇ ਅੱਗੇ ਕੀ ਹਿੱਤ ਜੁੜੇ ਹੋਏ ਨੇ। ਫਿਰ ਜਿਹੜੇ ਇਸ ਕਿਸਮ ਦੀ ਕੋ ਸਿਰਕਟੀ ਮਨਵੀਰ ਕੌਰ ਦਾ ਮੈਂ ਜ਼ਿਕਰ ਕੀਤਾ ਸੀ ਕਿ ਵੀ ਆਲ ਆਫ ਏ ਸਡਨ ਤੁਹਾਨੂੰ 2-3 ਬੀਬੀਆਂ ਇਸ ਕਿਸਮ ਦੀਆਂ ਮਿਲ ਜਾਣਗੀਆਂ। ਇੱਕ ਅੱਧੀ ਤਾਂ ਐਸਟੈਬਲਿਸ਼ਡ ਹੈ, ਜਿਵੇਂ ਉੱਥੇ ਉਹ ਸਪੋਕਸਮੈਨ ਜਿਹੜਾ ਕੌਮ ਦੇ ਪੈਸੇ ਦੇ ਨਾਲ ਪੇਪਰ ਖੜਾ ਕੀਤਾ, ਪਹਿਲਾਂ ਮੰਥਲੀ ਫਿਰ ਵੀਕਲੀ ਫਿਰ ਡੇਲੀ, ਉਹਦੀ ਨਿਮਰਤ ਕੌਰ ਕੇ ਕੀ ਹੈਗੀ ਹੈ ਉਹ ਵੀ, ਹਾਲਾਂ ਇਸ ਵੇਲੇ ਜੋ ਕੁਛ ਉੱਥੇ ਚੱਲਦਾ ਉਹ ਵੀ ਲੈ ਕੇ ਆਪਣਾ ਕਿਤੇ ਨਾ ਕਿਤੇ ਪਹੁੰਚੀ ਹੁੰਦੀ, ਉਹ ਵੀ ਨੁਕਸਾਨ ਹੀ ਕਰ ਰਹੀ ਹੈ। ਉਹ ਕਿਸੇ ਨੇ ਅੱਜ ਲਿਖਿਆ ਸੀ ਵੀ ਇਹ ਵੀ ਲਾਲਾ ਜਗਤ ਨਾਰਾਇਣ ਦੀ ਧੀ ਬਣੀ ਹੋਈ ਹੈ, ਹਾਲਾਂ ਇਹਦੇ ਪਿਓ ਦਾ ਕਿਰਦਾਰ ਵੀ ਜਿਹੜਾ ਜੋਗਿੰਦਰ ਸਿੰਘ ਦਾ ਕੋਈ ਠੀਕ ਨਹੀਂ ਸੀ ਔਰ ਇਹੀ ਕਾਰਨ ਹੈ ਵੀ ਪੰਥ ਚੋਂ ਕੱਢਿਆ ਵੀ ਹੋਇਆ ਉਹਨੂੰ। ਉਹ ਤਾਂ
ਫਿਰ ਵੀ ਇੱਕ ਐਸਟੈਬਲਿਸ਼ ਮੀਡੀਆ ਦੇ ਥੱਲੇ ਤੁਹਾਨੂੰ ਪਤਾ ਹੈ, ਪਰ ਜਿਹੜੇ ਆ 2-3 ਇਸ ਕਿਸਮ ਦੀਆਂ ਹੋਰ ਬੀਬੀਆਂ ਘੁੰਮ ਰਹੀਆਂ ਨੇ। ਹੁਣ ਉਹੀ ਮਨਵੀਰ ਕੌਰ ਜਿਹਨੇ ਪਹਿਲਾਂ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਸਵਾਲ ਚੁੱਕਿਆ, ਖਾਲਿਸਤਾਨ ਦੀ ਵਾਇਬਿਲਿਟੀ ਤੇ, ਉਹਨੇ ਸਿੱਖ ਕੌਕਸ ਦੇ ਉੱਤੇ ਵੀ ਜਿਹੜੇ ਇੱਥੇ ਬੈਠੇ ਸੱਜਣ ਨੇ ਉਹਨਾਂ ਦੇ ਨਾਲ ਉਹੀ ਨੈਗੇਟਿਵਿਟੀ ਇੱਕ ਦੂਜੇ ਤੋਂ ਕਰਵਾਣੀ। ਹੁਣ ਮੈਂ ਦੇਖ ਰਿਹਾ ਸੀ, ਉਹਦਾ ਟਾਈਟਲ ਹੀ ਮੈਂ ਦੇਖਿਆ ਕਿ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਲੈ ਕੇ ਖਾਲਿਸਤਾਨ ਨੂੰ ਜਦੋਂ ਭੰਡਣਾ ਹੀ ਹੈ, ਫਿਰ ਇਸ ਕਿਸਮ ਦਿਆਂ ਦੀ ਜਿਹੜੀ ਹੈ ਬ੍ਰੈਡ ਬਟਰ ਇਹਦੇ ਤੇ ਰੱਖੀ ਹੋਈ ਹੈ। ਔਰ ਇਹੀ ਕੰਮ ਜਿਹੜਾ ਸਾਡਾ ਉਹ ਚੈਨਲ ਜਿਹਨੂੰ ਅਲਟੀਮੇਟਲੀ ਸਰਕਾਰੀ ਚੈਨਲ ਦੇ ਤੌਰ ਤੇ ਜਿਨ੍ਹਾਂ ਨੇ ਯੂਨੀਵਰਸਿਟੀ ਦੀ ਸਾਰੀ ਕਵਰੇਜ ਜਿਹੜਾ ਨੂੰ ਕਰਦੇ ਆ, ਐਨ ਜਦੋਂ ਖਾਲਿਸਤਾਨ ਦੀ ਗੱਲ ਸ਼ੁਰੂ ਹੁੰਦੀ ਹੈ ਜਾਂ ਉਹ ਸਕਰੀਨ ਆਫ ਕਰ ਦਿੱਤੀਆਂ ਜਾਂਦੀਆਂ ਨੇ, ਕੈਮਰੇ ਜਿਹੜੇ ਨੇ ਉਹਨਾਂ ਤੇ ਜਾਂ ਐਡਾਂ ਚਲਾਉਣੀਆਂ ਸ਼ੁਰੂ ਕਰਤੀਆਂ ਜਾਂਦੀਆਂ। ਸੋ ਇਹ ਸਾਰਾ ਮਾਹੌਲ ਕਿਸ ਕਿਸਮ ਦਾ, ਕਿਉਂਕਿ ਕਿ ਜੀ ਸਿੱਖ ਕੌਕਸ ਇਹ ਕੁਛ ਨਹੀਂ ਕੀਤਾ, ਜਾਲੀ ਕੀਤਾ, ਟੈਕਸਾਸ ਦਾ ਮਤਾ ਜਾਲੀ, ਪੈਨਸਿਲਵੇਨੀਆ ਦਾ ਮਤਾ ਜਾਲੀ, ਹੋਇਆ ਹੀ ਨਹੀਂ ਮਤਾ। ਔਰ ਉਸ ਸਾਰੇ ਦੇ ਵਿੱਚ ਸਾਨੂੰ ਵੀ ਘੜੀਸਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਹੀ ਨਹੀਂ, ਫਿਰ ਫਰੀਮਾਉਂਟ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿਹੜੀ ਆਪਸੀ ਜਿਵੇਂ ਗਰੁੱਪ ਹੁੰਦੇ ਨੇ, ਕੋਈ ਫਾਰ ਹੈ ਕੋਈ ਅਗੇਂਸਟ ਹੈ, ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ। ਸੋ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਜਿਵੇਂ ਲਿਖਿਆ, ਔਰ ਸਾਡੇ ਵੀ ਇੱਕ ਦੋ ਬੜੇ ਸਿੰਸੀਅਰ ਵਿਊਅਰਸ ਨੇ ਜਿਹਨਾਂ ਜਿਹੜੇ ਸਾਡੇ ਐਡਮਾਇਰਰ ਨੇ, ਉਹਨਾਂ ਨੇ ਸਾਨੂੰ ਪਿਛਲੇ ਦਿਨਾਂ 'ਚ ਕਿਹਾ ਵੀ ਕਿ ਜੀ ਉਹਨਾਂ ਨੇ ਸਿੱਖ ਕੌਕਸ ਬਾਰੇ ਤਾਂ ਜੋ ਕਿਹਾ ਹੀ ਹੈ, ਤੁਹਾਡੇ ਬਾਰੇ ਵੀ ਉਹਦੇ 'ਚ ਨੈਗੇਟਿਵਿਟੀ ਕੀਤੀ ਹੈ ਵੀ ਇਹਨਾਂ ਦਾ ਜਵਾਬ ਦਿਓ। ਤੇ ਮੇਰਾ ਇਹੀ ਕਹਿਣਾ ਹੁੰਦਾ, ਕਿਉਂਕਿ ਮੈਂ ਅਦਰਵਾਈਜ਼ ਤਾਂ ਰਿਸਪੌਂਡ ਵੀ ਨਹੀਂ ਕਰਦਾ, ਪਰ ਅੱਜ ਕਿਉਂਕਿ ਭੁਪਿੰਦਰ ਸਿੰਘ ਹੋਰਾਂ ਨੇ ਵੀ ਇਸੇ ਹੀ ਗਮ ਦਾ ਇਜ਼ਹਾਰ ਕੀਤਾ ਹੈ ਕਿ ਭਾਈ ਇਹ ਕਿਵੇਂ ਚੱਲ ਰਿਹਾ ਹੈ ਕਿ ਹਰ ਕੋਈ ਜਿਹੜਾ ਉੱਠਦਾ ਹੈ ਉਹ ਦੂਜੇ ਨੂੰ ਸਰਕਾਰੀ ਲੈਵਲ ਕਰਦਾ ਹੈ। ਔਰ ਇਸ ਸਾਰੇ ਦੇ ਵਿੱਚ ਹੀ ਸਾਰੀ એનર્ਜੀ ਜ਼ਾਇਆ ਹੋਣ ਦੀ, ਏਜੰਸੀਆਂ, ਸਰਕਾਰ, ਸਿੱਖ ਵਿਰੋਧੀ ਤਾਕਤਾਂ, ਖਾਲਿਸਤਾਨ ਵਿਰੋਧੀ ਤਾਕਤਾਂ, ਉਹ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ। ਬਿਨਾਂ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਮੌਕਾ ਬਣਨਾ, ਉਹਨਾਂ ਨੇ ਖਾਲਿਸਤਾਨ ਦੀ ਸਿੱਖੀ ਰਹੁ ਰੀਤਾਂ ਦੀ, ਸਿੱਖੀ ਵੈਲਿਊਜ਼ ਦੀ ਜਿਹੜੀ ਹੈ ਉਹ ਨੈਗੇਸ਼ਨ ਕਰਨੀ ਹੈ, ਉਹਦਾ ਨੁਕਸਾਨ ਕਰਨਾ ਹੈ। ਪਰ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਆਪ ਨੂੰ ਖਾਲਿਸਤਾਨੀ ਲੇਬਲ ਲਾ ਕੇ ਰੱਖਦੇ ਨੇ, ਜਿਨ੍ਹਾਂ ਦੇ ਨਾਲ ਇੱਥੇ ਵੀ ਜਿਹੜੇ ਸਿੱਖੀ ਸਰੂਪ ਵਾਲੇ ਵੀ ਲੋਕ ਨੇ ਜਾਂ ਜਿਹੜੇ ਆਪਣੀ ਕੈਪੈਸਿਟੀ 'ਚ ਵੀ ਐਕਟਿਵਿਸਟ ਨੇ ਭਾਵੇਂ, ਲੇਕਿਨ ਉਹ ਜਦੋਂ ਇਸ ਕਿਸਮ ਦਾ ਕਰਦੇ ਨੇ ਔਰ ਤੁਹਾਨੂੰ ਉਲਝਾਉਣ ਦੀ ਲਾਈਨ ਹੀ ਹੁੰਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਜਾਂ ਡਿਫੈਂਡ ਕਰੋ ਤੇ ਜਾਂ ਜੇ ਨਹੀਂ ਹੈ ਤਾਂ ਫਿਰ ਉਹ ਦੂਸਰਾ ਵਾਰ ਕਰਦੇ ਨੇ, ਤੀਸਰਾ ਕਰਦੇ ਨੇ। ਸੋ ਮੈਨੂੰ ਜਦੋਂ ਇਸ ਬਾਰੇ ਕੈਲੀਫੋਰਨੀਆ ਤੋਂ ਇੱਕ ਵੀਰ ਨੇ ਕਾਲ ਕਰਕੇ ਕਿਹਾ ਵੀ, ਈਵਨ ਸੀਐਟਲ ਤੋਂ ਸਰ ਸਤਪਾਲ ਸਿੰਘ ਪੁਰੇਵਾਲ, ਉਹ ਬੜੇ ਅਪਸੈਟ ਸੀ ਉਸ ਤੋਂ ਪਹਿਲਾਂ ਵੀ ਕਿ ਭਾਈ, ਤਾਂ ਮੈਂ ਉਹਨਾਂ ਨੂੰ ਇੱਕ ਫਿਲਾਸਫਰ ਨੂੰ ਕੋਟ ਕਰਦਿਆਂ ਕਿਹਾ, ਮੈਂ ਕਿਹਾ ਜੀ ਦੋ ਤਰ੍ਹਾਂ ਦਾ ਹੁੰਦਾ, ਜੇ ਤਾਂ ਜਿਹੜੀ ਗੱਲ ਕਰਨ ਵਾਲੇ ਨੇ ਉਹ ਕ੍ਰੀਏਟਿਵ ਐਨਾਲਿਸਿਸ ਦੇ ਨਾਲ ਆ ਰਹੇ ਹੋਣ ਔਰ ਉਹਨਾਂ ਦੀ ਆਪਣੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਅਬਵ ਬੋਰਡ ਹੋਏ, ਮਾਲਾਫਾਈਡ ਇੰਟੈਂਸ਼ਨ ਨਾ ਹੋਏ, ਉਸ ਡਿਬੇਟ 'ਚ ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਹੈ ਉਹ ਕਿਸੇ ਤੱਤਸਾਰ ਟੌਪਿਕ ਦੀ ਗੱਲ ਕਰ ਰਹੇ ਹੋ। ਪਰ ਜਦੋਂ ਆਲਰੇਡੀ ਤੁਸੀਂ ਜਾਂ ਤਾਂ ਉਹ ਫਕੀਰ ਦੇ ਕਹਿਣ ਵਾਂਗੂ ਨਿੰਦਾ ਦਾ ਹੀ ਸਹਾਰਾ ਲੈਣਾ, ਕਿਉਂਕਿ ਪੋਜ਼ਿਟਿਵਿਟੀ 'ਚ ਤੁਸੀਂ ਪਛੜ ਗਏ, ਇੱਥੋਂ ਵਾਲੇ ਵੀ ਉੱਥੋਂ ਵਾਲੇ ਵੀ, 30-35 ਸਾਲ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਇਰਰੈਲੇਵੈਂਟ ਹੋ ਗਏ ਹੋ ਕਿਸੇ ਵੀ ਸਿਚੁਏਸ਼ਨ ਦੇ ਲਈ, ਤਾਂ ਫਿਰ ਤੁਹਾਡੇ ਸਾਹਮਣੇ ਹੈ ਕਿ ਜੀ ਤੁਸੀਂ ਹਰ ਇੱਕ ਦੀ ਲੱਤ ਖਿੱਚੋ, ਹਰ ਇੱਕ ਦੇ ਉੱਤੇ ਜਿਹੜਾ ਉਹ ਥੁੱਕੋ, ਔਰ ਉਹਦੇ ਨਾਲ ਜਿਹੜੀ ਭਾਵੇਂ ਅੱਧੀ ਥੁੱਕ ਤੁਹਾਡੇ ਆਪਣੇ ਉੱਤੇ ਹੀ ਪੈਂਦੀ ਹੋਏ, ਪਰ ਤੁਹਾਨੂੰ ਇਹ ਤਾਂ ਲੱਗੇ ਨਾ ਦੂਜਿਆਂ ਨੂੰ ਵੀ ਲੱਗੇ ਕਿ ਜੀ ਕੁਛ ਤਾਂ ਕਰ ਰਹੇ ਨੇ, ਔਰ ਤੁਸੀਂ ਕਹੋ ਜੀ ਸਭ ਫਰਾਡ ਨੇ, ਸਿੱਖਸ ਫਾਰ ਜਸਟਿਸ ਦਾ ਖਾਲਿਸਤਾਨ ਰੈਫਰੈਂਡਮ ਵੀ ਫਰਾਡ ਹੈ, ਸਰ ਸਿਮਰਨਜੀਤ ਸਿੰਘ ਮਾਨ ਵੀ ਫਰਾਡ ਹੈ, ਇਹ ਜਿਹੜਾ ਸਿੱਖ ਕੌਕਸ ਵੀ ਫਰਾਡ ਹੈ, ਬਾਹਰ ਬੈਠਾ ਡਾਇਸਪੋਰਾ ਸਿੱਖਾਂ ਦਾ ਜਿਹੜਾ ਸਾਰਾ ਐਵੇਂ ਇੱਕ ਪੋਪ ਲੀਲਾ ਖੜੀ ਕੀਤੀ, ਕੁਝ ਨਹੀਂ ਹੈ। ਔਰ ਮੈਂ ਪੰਜਾਬ ਦੇ ਵਿੱਚ ਬੈਠ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ, ਜਿਵੇਂ ਵੀ ਮੈਂ ਪਹਿਲਾਂ ਪੰਜਾਬ ਦੀਆਂ ਚੋਣਾਂ 'ਚ ਆਪਣੇ ਆਪ ਨੂੰ ਕਿ ਜੀ ਮੈਨੂੰ ਤੁਸੀਂ ਸਪੋਰਟ ਕਰੋ ਇੱਕ ਵਾਰੀ ਤੇ ਮੈਂ ਤੁਹਾਨੂੰ ਖਾਲਿਸਤਾਨ ਵੋਟਾਂ ਰਾਹੀਂ ਬਣਾ ਦਿਆਂਗਾ। ਹੁਣ ਇਹਨਾਂ ਸਾਰਿਆਂ ਨੂੰ ਤੁਸੀਂ ਕਿੰਨੀ ਕੁ ਵਾਰ ਬਾਰ-ਬਾਰ ਇਸ ਕਿਸਮ ਦੇ ਲੋਕਾਂ ਦੀ ਗੱਲ ਕਰੋ। ਔਰ ਦੂਸਰਾ ਪਾਰਟ ਇਹੀ ਹੁੰਦਾ ਹੈ, ਜਿਵੇਂ ਉਹ ਕਿਸੇ ਹੋਰ ਨੇ ਕਿਹਾ ਕਿ ਭਾਈ ਕੁੱਤੇ ਦੇ ਨਾਲ ਜੇ ਤੁਸੀਂ ਡਿਬੇਟ ਕਰਨੀ ਹੈ ਤੇ ਤੁਹਾਨੂੰ ਕੁੱਤਾ ਬਣਨਾ ਪਏਗਾ, ਤੇ ਉੱਥੇ ਤੁਸੀਂ ਜਿੱਤ ਨਹੀਂ ਸਕਦੇ ਉਹਨੂੰ, ਕਿਉਂਕਿ ਉਹਦੀ ਨਸਲ ਹੈ, ਉਹ ਬਿਲਟ ਇਨ ਹੈ ਉਹਦੇ 'ਚ, ਹੈ ਨਾ। ਹੁਣ ਇਸ ਤੋਂ ਹੀ ਸ਼ਾਇਦ ਗੁਰੂ ਸਾਹਿਬ ਨੇ ਜਦੋਂ ਇਸ ਕਿਸਮ ਦੇ ਸਾਨੂੰ ਹਦਾਇਤਾਂ ਕੀਤੀਆਂ ਨੇ, ਹਾਲਾਂ ਜਿਹੜਾ ਓਪਨ ਡਾਇਲੋਗ ਹੁੰਦਾ ਅਸੀਂ ਕਦੇ ਵੀ ਉਹਦੇ ਵਿਰੁੱਧ ਨਹੀਂ ਹੈ। ਇਸ ਲਈ ਮੈਂ ਤਾਂ ਬਹੁਤ ਵਾਰ ਇਹਨਾਂ ਨੂੰ ਦੇਖਦਾ ਵੀ ਨਹੀਂ ਹੈ, ਜੇ ਕਦੇ ਮੈਨੂੰ ਕੋਈ ਲਿੰਕ ਵੀ ਭੇਜਦਾ ਜੀ ਆਹ ਦੇਖੋ
ਕੀ ਕਿਹਾ ਹੈ ਜਾਂ ਦੂਜਾ ਕਿਹਾ ਹੈ, ਪਰ ਕਿਉਂਕਿ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਗਮ ਜਾਂ ਫਿਕਰ ਦਾ ਇਜ਼ਹਾਰ ਕੀਤਾ ਹੈ, ਤੇ ਵੀਰ ਭੁਪਿੰਦਰ ਸਿੰਘ ਜੀ ਇਹ ਉਹੀ ਤਬਕਾ ਹੈ, ਉਹੀ ਲੋਕ ਨੇ ਜੀ ਜਿਨ੍ਹਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਉਹਨਾਂ ਦੇ ਨਾਲ ਉਲਝੋਗੇ ਤਾਂ ਫਿਰ ਜਿਹੜਾ ਥੋੜਾ ਬਹੁਤ ਕ੍ਰੀਏਟਿਵ ਕੰਮ ਹੁੰਦਾ ਹੈ ਉਹ ਵੀ ਰੁਕ ਜਾਏਗਾ। ਜੇ ਤੁਸੀਂ ਉਹਨਾਂ ਦੇ ਪੱਧਰ ਤੇ ਜਾ ਕੇ ਉਹੀ ਹੋਏਗਾ, ਫਿਰ ਉਹ ਗੇਮ ਸ਼ੁਰੂ ਹੋ ਜਾਂਦੀ ਹੈ, ਤੂੰ ਚੋਰ। ਤੇ ਆਮ ਜਿਹੜਾ ਬੰਦਾ ਡਿਸਟੈਂਸ ਤੋਂ ਦੇਖ ਰਿਹਾ ਉਹਨੇ ਫਿਰ ਇਹੀ ਕਹਿਣਾ, ਉਹਨੇ ਕਹਿਣਾ ਦੇਖੋ ਜੀ ਇਹ ਤਾਂ ਆਪਸ 'ਚ ਹੀ ਲੱਗੇ ਹੋਏ ਨੇ ਤੇ ਇਹਨਾਂ ਨੇ ਕੱਲ ਨੂੰ ਕੀ ਲੈ ਕੇ ਦੇਣਾ। ਸੋ ਇਹਦੇ ਕੋਲੋਂ ਮੇਰਾ ਖਿਆਲ ਹੈ ਬਿਹਤਰ ਹੁੰਦਾ ਹੈ ਕਿ ਵਕਤ ਆਪਣੇ ਆਪ 'ਚ ਆਨਸਰ ਹੁੰਦਾ ਹੈ। ਮੈਂ ਤਾਂ ਇਹਨਾਂ ਸਾਰੀਆਂ ਸਿਚੁਏਸ਼ਨਸ ਨੂੰ ਪਿਛਲੇ ਆਲਮੋਸਟ 35 ਸਾਲ ਤੋਂ ਫੇਸ ਕੀਤਾ ਹੈ, ਬਹੁਤ ਘਟੀਆ ਲੈਵਲ ਦੇ ਲੋਕਾਂ ਵੱਲੋਂ ਵੀ, ਜਿਹੜੇ ਜਿਨ੍ਹਾਂ ਨੇ ਹਮੇਸ਼ਾ ਚੁੱਕਿਆ ਕਿ ਜੀ ਇਹ ਹੈ ਤੇ ਉਹ ਹੈ। ਤੇ ਮੈਂ ਹਮੇਸ਼ਾ ਇਸ ਦਾ ਆਨਸਰ ਇਹੀ ਲੱਭਿਆ ਕਿ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ। ਵਕਤ ਆਪਣੇ ਆਪ ਦੇ ਵਿੱਚ ਆਨਸਰ ਹੁੰਦਾ ਹੈ, ਔਰ ਜਿਹੜੇ ਇਸ ਕਿਸਮ ਦੇ ਨਿੰਦਕ ਹੁੰਦੇ ਨੇ ਉਹਨਾਂ ਦਾ ਜਿਹੜਾ ਅਲਟੀਮੇਟਲੀ ਜਦੋਂ ਭਗਤ ਕਬੀਰ ਜੀ ਨੇ ਵੀ ਇਸ ਰੂਹਾਨੀ ਦੁਨੀਆ ਦੇ ਅੰਦਰ ਕਰਦੇ ਆ, ਉਹਨਾਂ ਵੱਲ ਜਿਹੜੇ ਬੇਮਤਲਬ ਜਿਹਨੂੰ ਸਿਲੰਡਰ ਕਹਿੰਦੇ ਨੇ ਇਸ ਪਾਸੇ ਆਉਂਦੇ ਸੀ, ਤੇ ਉਹਨਾਂ ਨੇ ਤਾਂ ਫਿਰ ਇਹੀ ਫਰਮਾਇਆ ਕਿ ਨਿੰਦੋ ਮੋਕੋ ਲੋਗ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ ਔਰ ਹਮਰੇ ਕਪਰੇ ਨਿੰਦਕ ਧੋਏ। ਹੁਣ ਇਹ ਇਸੇ ਲਈ ਹੈ ਕਿ ਜਦੋਂ ਕੋਈ ਤੁਹਾਡੀ ਬੇਮਤਲਬ ਜਿਹੜਾ ਇਸ ਕਿਸਮ ਦਾ ਕਰਦਾ ਉਹ ਅਸਲ 'ਚ ਤੁਹਾਡੇ ਪਾਪ ਧੋ ਰਿਹਾ ਹੁੰਦਾ। ਮੈਂ ਤਾਂ ਇਸੇ 'ਚੋਂ ਹੀ ਜਿਹੜਾ ਉਹ ਆਨਸਰ ਲੱਭਣ ਦੀ ਕੋਸ਼ਿਸ਼ ਕਰਦਾ। ਤੇ ਨਾ ਇਸ ਕਿਸਮ ਦੇ ਲੋਕ ਵੀਰ ਭੁਪਿੰਦਰ ਸਿੰਘ ਜੀ ਪਹਿਲੇ ਨੇ, ਨਾ ਇਹ ਅਖੀਰਲੇ ਹੋਣੇ ਨੇ। ਇਹ ਚੁੱਪ ਵੀ ਕਰ ਜਾਣ, ਕੋਈ ਉਹਨਾਂ 'ਚੋਂ ਰੁਖਸਤ ਵੀ ਹੋ ਜਾਏ ਦੁਨੀਆ ਤੋਂ, ਕੋਈ ਹੋਰ ਹੋ ਜਾਏ, ਪਰ ਜੇ ਤੁਸੀਂ ਇਹ ਕਹੋ ਕਿ ਜੀ ਇਸ ਤੋਂ ਬਾਅਦ ਐਨ ਤੁਹਾਨੂੰ ਜਿਹੜਾ ਹੈ ਉਹ ਸਾਰੇ ਤਾੜੀਆਂ ਮਾਰਨਗੇ, ਤੁਸੀਂ ਇਵੇਂ ਨਹੀਂ ਹੋਣਾ। ਇਹ ਨਾਲ ਹੀ ਰਹਿਣੇ ਨੇ। ਔਰ ਬਹੁਤ ਸ਼ੁਕਰੀਆ। ਹੁਣ ਕਿਉਂਕਿ ਟੌਪਿਕ ਦੂਸਰੇ ਪਾਸੇ ਤੋਂ ਗੱਲ ਸ਼ੁਰੂ ਹੋਈ, ਪਰ ਗੱਲ ਹੁਣ ਸਰਕਾਰਾਂ ਵੱਲ ਆ ਜਾਈਏ ਕਿ ਇੱਕ ਪਾਸੇ ਤਾਂ ਆਪਣਿਆਂ ਦੇ ਵਿੱਚੋਂ ਹੀ ਜਿਹੜੇ ਕੋਈ ਈਰਖਾਵਸ, ਕੋਈ ਬਦਲਾ ਲਊ ਭਾਵਨਾ ਨਾਲ, ਕੋਈ ਅਣਜਾਣਪੁਣੇ 'ਚ, ਕੋਈ ਸਰਕਾਰੀ ਹੱਥ ਠੋਕੇ, ਇਹ ਸਾਰੀਆਂ ਕੈਟਾਗਰੀ ਨੇ, ਉਹ ਆਪਣਿਆਂ ਦੀ ਪੈਂਟ ਲਾਉਣ ਤੇ ਲੱਗੇ ਹੋਏ ਨੇ। ਲੇਕਿਨ ਸਰਕਾਰ ਜਿਹੜੀ ਜਿਨ੍ਹਾਂ ਦੀਆਂ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਦੇਖ ਰਹੀਆਂ ਨੇ ਕਿ ਭਾਈ ਇਹ 4 ਚਫੇਰੇ 38 ਵਰਿਆਂ 'ਚ ਅਸੀਂ ਤਾਂ ਇੱਕ ਜਨਰੇਸ਼ਨ ਸਿੱਧੀ ਤੌਰ ਤੇ ਮਾਰ ਮੁਕਾਈ, ਦੂਜੀ ਡਰੱਗਸ ਦੇ ਹਵਾਲੇ ਕੀਤੀ, ਭੰਬਲ ਭੂਸੇ ਦੀ ਖੇਡ ਖੇਡੀ, ਉੱਥੋਂ ਜਿਹੜਾ ਹਾਲਾਤ ਉਹ ਬਣਾ ਦਿੱਤੇ ਕਿ ਭਾਈ ਮਾਈਗ੍ਰੇਸ਼ਨ ਦੀ ਇੱਕ ਵੇਵ ਸ਼ੁਰੂ ਕਰ ਦਿੱਤੀ। ਡਰ ਦੇ ਥੱਲੇ ਪਹਿਲਾਂ ਪੋਲੀਟੀਕਲ ਰਿਫਿਊਜੀ ਸੀ, ਹੁਣ ਇਕਨੋਮਿਕਲ ਰਿਫਿਊਜੀ ਨੇ। ਪਰ ਰਿਫਿਊਜੀ ਲਈ ਇਕਨੋਮਿਕਲ ਜੈਨੋਸਾਈਡ ਜਦੋਂ ਕਿਸੇ ਕੌਮ ਦਾ ਹੁੰਦਾ ਤੇ ਉਹ ਨਿਕਲਦੀ ਹੈ ਆਪਣੇ ਘਰ-ਬਾਰ ਨੂੰ ਛੱਡ ਕੇ ਆਪਣੇ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ। ਹੁਣ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਇੱਕ ਪਾਸੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦਾ ਲੇਬਲ ਲਾ ਕੇ ਖਾੜਕੂ ਸੰਘਰਸ਼ ਬਣਾ ਕੇ ਉਸ ਨੂੰ ਨੈਗੇਟ ਕੀਤਾ। ਔਰ ਫਿਰ ਆਲ ਆਫ ਏ ਸਡਨ ਅਸੀਂ ਮੀਡੀਆ ਦੇ ਵਿੱਚ ਇਹ ਟਰਮ ਦੇਖਣੀ ਸ਼ੁਰੂ ਕਰ ਦਿੱਤੀ ਪਿਛਲੇ ਕਈ ਵਰਿਆਂ ਤੋਂ ਹੀ, ਗੈਂਗਸਟਰ ਵਾਰਫੇਅਰ। ਫਿਰ ਪਤਾ ਨਹੀਂ ਕਿਹੜੇ ਨਾਂ ਆ ਗਏ ਕਿ ਜੀ ਇਹ ਗੈਂਗਸਟਰ ਇੱਥੇ, ਇਹ ਉੱਥੇ, ਕੋਈ ਬੰਬੀਆ ਗੈਂਗ, ਕੋਈ ਫਲਾਣੀ ਗੈਂਗ, ਕੋਈ ਟਿਮਕਾ। ਫਿਰ ਉਹਨਾਂ ਗੈਂਗਸ ਨੂੰ ਪਾਕਿਸਤਾਨ ਤੱਕ ਨਾਲ ਜੋੜ ਦਿੱਤਾ ਕਿ ਜੀ ਉੱਥੇ ਵੀ ਫਲਾਂ ਗੈਂਗਸਟਰ ਬੈਠੇ ਨੇ। ਫਿਰ ਕਿਉਂਕਿ ਜਦੋਂ ਬਾਹਰ ਮਾਈਗ੍ਰੇਸ਼ਨ ਹੋਈ ਔਰ ਜ਼ਾਹਰ ਹੈ ਕਿ ਵੱਡੀ ਜਿਹੜਾ ਬਾਹਰ ਖਾਲਿਸਤਾਨ ਰੈਫਰੈਂਡਮ ਦੇ ਨਾਲ ਜੁੜ ਕੇ ਜਿਹੜੀ ਖਾਲਿਸਤਾਨ ਦੀ ਐਕਟੀਵਿਟੀ ਵੀ ਵਧੀ। ਵੈਸੇ ਵੀ ਖਾਲਿਸਤਾਨ ਦੀ ਐਕਟੀਵਿਟੀ ਡਾਇਸਪੋਰਾ 'ਚ ਰਹੀ ਹੈ ਥੋੜੀ ਜਾਂ ਵਾਧੂ, ਲੇਕਿਨ ਇੱਕ ਜਦੋਂ ਇਸ ਦੀ ਮੋਮੈਂਟਮ ਬਿਲਟ ਹੋਈ ਔਰ ਪੰਜਾਬ ਦੇ ਵਿੱਚ ਦੀਪ ਸਿੱਧੂ ਮੂਸੇਵਾਲਾ, ਇਹ ਸਾਰੇ ਦੇ ਨਾਲ ਇੱਕ ਨਵੀਂ ਰਿਵਾਈਵਲ ਦੀਪ ਸਿੱਧੂ ਰਾਹੀਂ ਕਿਸਾਨ ਮੂਵਮੈਂਟ ਦੇ ਵੇਲੇ। ਔਰ ਜ਼ਾਹਰ ਹੈ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਉਹ ਖੁਦ ਵੀ ਕੰਟਰੋਵਰਸ਼ਲ ਰਿਹਾ, ਉਹਦਾ ਇੱਕ ਸੌਂਗ ਜਿਹਦੇ 'ਚ ਮਾਈ ਭਾਗੋ ਨਾਲ ਤਸ਼ਬੀਹ ਦਿੱਤੀ, ਆਪਣੇ ਹੀ ਜਿਹੜੇ ਨੇ ਉਹਨਾਂ ਨੇ ਨੈਗੇਟ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ ਕਦੇ ਉਹ ਸੁਣਨ ਦੇ ਆਦੀ ਵੀ ਨਹੀਂ ਸੀ, ਤਾਂ ਜਦੋਂ ਭਾਣਾ ਵਾਪਰਿਆ ਉਸ ਤੋਂ ਬਾਅਦ ਥੋੜੀ ਬਹੁਤ ਦਿਲਚਸਪੀ ਹੋਈ। ਔਰ ਉਹਦੇ ਮਰਨ ਤੋਂ ਬਾਅਦ ਜਾਂ ਮਾਰੇ ਜਾਣ ਤੋਂ ਬਾਅਦ ਜਦੋਂ SYL ਕੈਨਾਲ ਦੇ ਉੱਤੇ ਜਾਂ ਹਰੀ ਸਿੰਘ ਨਲੂਏ ਦੇ ਉੱਤੇ ਉਹਦੀ ਵਾਰ ਆਉਂਦੀ ਹੈ, ਫਿਰ ਇਹ ਸਮਝ ਆਉਂਦਾ ਹੈ ਕਿ ਵੀ ਜਿਹਦੇ ਵਿੱਚ ਕਿਸ ਲੈਵਲ ਦਾ ਪੋਟੈਂਸ਼ੀਅਲ ਸੀ ਔਰ ਉਸ ਦੀ ਹਰਮਨ ਪਿਆਰਤਾ
ਜਿਹੜੀ ਇਕੱਲੀ ਪੰਜਾਬ ਦੀਆਂ ਹੱਦਾਂ 'ਚ ਹੀ ਨਹੀਂ, ਦੂਸਰੇ ਲਹਿੰਦੇ ਪੰਜਾਬ ਤੋਂ ਨਿਕਲ ਕੇ ਡਾਇਸਪੋਰਾ ਦੇ ਵਿੱਚ ਔਰ ਪੰਜਾਬੀ ਸੌਂਗ ਬੀਟ ਦੇ ਲਿਹਾਜ਼ ਨਾਲ ਇੰਟਰਨੈਸ਼ਨਲ ਮਿਊਜ਼ਿਕ 'ਚ ਉਹਨੇ ਥਾਂ ਬਣਾਈ ਹੋਈ ਸੀ। ਔਰ ਇਹ ਜ਼ਾਹਰ ਹੈ ਵੀ ਏਜੰਸੀਆਂ ਜਿਹੜੀਆਂ ਇਸ ਗੱਲ ਤੋਂ ਵੀ ਪਰੇਸ਼ਾਨ। ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਪੰਜਾਬੀ ਜਿਹੜੀ ਹੈ ਉਹ ਮਿਊਜ਼ਿਕ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਕੋਈ ਮੁੜ ਕੇ ਦੇਖਿਆ ਹੀ ਨਹੀਂ ਹੈ ਵੀ ਕੋਈ ਹੋਏ। ਅਦਰਵਾਈਜ਼ ਇੰਗਲਿਸ਼ ਔਰ ਹਿੰਦੀ ਤੋਂ ਬਾਅਦ ਤੀਸਰਾ ਵੱਡਾ 900 ਕਰੋੜ ਤੋਂ ਜ਼ਿਆਦਾ ਦੀ ਉਹਨਾਂ ਦੇ ਆਪਣੇ ਹੀ ਡੇਟੇ ਨੇ ਔਰ BBC ਦੀ ਸਟੋਰੀ ਹੈ, ਪੰਜਾਬੀ ਮਿਊਜ਼ਿਕ ਇੰਡਸਟਰੀ ਆ ਗਈ। ਹੁਣ ਇੱਕ ਪਾਸੇ ਉਹਨਾਂ ਨੇ ਉਹਨੂੰ ਢਾਹ ਲਾਇਆ, ਦੂਜੇ ਪਾਸੇ ਉਸੇ ਨੂੰ ਹੀ ਗੈਂਗਸਟਰਾਂ ਦੇ ਮਾਰਨ ਦੇ ਨਾਂ ਦੇ ਥੱਲੇ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ। ਇਹਨੂੰ ਇੱਕਦਮ ਏਜੰਸੀਆਂ ਨੇ ਗੈਂਗਸਟਰ ਵਾਰਫੇਅਰ ਦੇ ਨਾਲ ਜੋੜਿਆ, ਪਹਿਲਾਂ ਧਮਕੀਆਂ ਤੇ ਇੱਧਰ ਉੱਧਰ ਦੀ ਲਾਈਨ ਲਿਆਂਦੀ। ਥਰਡਲੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ DGP ਔਰ ਦੂਜੇ ਡਾਇਰੈਕਟਿਵ ਦੇ ਕੇ ਜੀ ਹਥਿਆਰਾਂ ਦੇ ਗੀਤ ਬੰਦ, ਜਿਹੜਾ ਉਹ ਫੋਟੋਆਂ ਬੰਦ, ਪਿਛਲੀਆਂ ਵੀ ਪੋਸਟਾਂ ਬੰਦ, 10 ਸਾਲ ਦੇ ਬੱਚਿਆਂ ਨੂੰ ਤੁਸੀਂ ਚਾਰਜ ਕਰ ਰਹੇ ਹੋ ਸਾਰੇ ਦੇ ਨਾਲ। ਹੁਣ ਇਹ ਸਾਰਾ ਇੱਕ ਮਾਹੌਲ ਸਿਰਜ ਦਿੱਤਾ ਗਿਆ ਤਾਂ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ ਤੇ ਅਸਲੀ ਜਿਹੜਾ ਮੰਤਵ, ਅਸਲੀ ਕਾਤਲ ਉਹ ਬਿਲਕੁਲ ਜਿਹੜੇ ਨੇ ਉਹ ਗਾਇਬ ਹੀ ਹੋ ਜਾਂਦੇ ਨੇ, ਕਿਉਂਕਿ ਤੁਹਾਨੂੰ ਡਿਬੇਟ ਹੀ ਉਹਦੇ 'ਚ ਕਰਵਾਈ ਜਾ ਰਹੀ ਹੁੰਦੀ। ਔਰ ਇਹ ਅਸੀਂ ਲਗਾਤਾਰਤਾ ਦੇ ਨਾਲ ਵਰਤਾਰਾ ਦੇਖਿਆ ਕਿ ਵੀ ਗੈਂਗਸਟਰ 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 ਇੰਨਾ ਕੁ ਰੌਲਾ ਪਾਇਆ ਗਿਆ ਏਜੰਸੀਆਂ ਵੱਲੋਂ, ਫਿਰ ਫੜ ਲਿਆ ਜੀ, ਫਿਰ ਇਹ ਫਲਾਣੀ ਗੈਂਗ ਆ ਗਈ ਤੇ ਲਾਰੈਂਸ ਗੈਂਗ ਆ ਗਈ ਤੇ ਉਸ ਨੇ ਕਰਤਾ। ਫਿਰ ਆਲ ਆਫ ਏ ਸਡਨ ਇੱਕ ਨਾਂ ਜਿਹੜਾ ਔਰ ਇੱਕ ਉਹਨਾਂ ਦਾ ਇੱਕ ਜ਼ਰ ਖਰੀਦ ਕਿਸਮ ਦਾ ਪੱਤਰਕਾਰ ਜਿਹਨੇ ਇਮੀਡੀਏਟਲੀ ਸਿੱਧੂ ਮੂਸੇਵਾਲਾ ਤੋਂ ਬਾਅਦ ਜੇ ਇੱਕ ਇੰਟਰਵਿਊ ਆਇਆ ਔਰ ਉਹ ਇੱਕਦਮ ਇੰਨਾ ਉਹਨੂੰ ਵਡਾਵਾ ਦਿੱਤਾ ਗਿਆ ਕਿ ਜੀ ਗੋਲਡੀ ਬਰਾੜ ਕੈਨੇਡਾ ਬੇਸਡ, ਔਰ ਉਹਨੇ ਜ਼ਿੰਮੇਵਾਰੀ ਲੈ ਲਈ। ਔਰ ਫਿਰ ਉਦੋਂ ਅਜੇ ਲਾਰੈਂਸ ਔਰ ਉਹਦੀ ਦੀ ਗ੍ਰਿਫਤਾਰੀ ਵੀ ਨਹੀਂ ਸੀ ਹੋਈ। ਫਿਰ ਅਸੀਂ ਇਹ ਦੇਖਦੇ ਹਾਂ ਵੀ ਗੋਲਡੀ ਬਰਾੜ ਨੂੰ ਇਵੇਂ ਬਣਾ ਦਿੱਤਾ ਗਿਆ ਮੀਡੀਆ ਰਾਹੀਂ ਜਾਂ ਦੂਜੇ, ਜਿਵੇਂ ਉਹ ਕੋਈ ਉਸਾਮਾ ਬਿਨ ਲੈਡਨ ਹੋਏ, ਕਿ ਉਹਦਾ ਨਾਂ ਇੰਨਾ ਵੱਡਾ, ਉਹਨੇ ਕੋਈ ਜਿਵੇਂ ਆਪਣਾ ਬੜਾ ਵੱਡਾ ਗੱਡਾ ਕੱਢ ਲਿਆ, ਉਹਦੇ ਆਰਡਰ ਦੇ ਉੱਤੇ ਦੁਨੀਆ ਦੇ ਕਿਸੇ ਕਾਰਨਰ 'ਚ ਵੀ ਜਿਹਨੂੰ ਮਰਜ਼ੀ ਮਾਰਿਆ ਜਾ ਸਕਦਾ, ਜਿਹਨੂੰ ਮਰਜ਼ੀ ਚੁੱਕਿਆ ਜਾ ਸਕਦਾ। ਇਹ ਵੀ ਇੱਕ ਜਦੋਂ ਤੁਸੀਂ ਕਿਸੇ ਨੂੰ ਪਹਿਲਾਂ ਖੁਦ ਇੱਕ ਨਾਂ ਨੂੰ ਗਲੋਰੀਫਾਈ ਕਰਦੇ ਹੋ ਔਰ ਉਹ ਉਹਨਾਂ ਨੂੰ ਸੂਟ ਕਰਦਾ ਹੁੰਦਾ। ਹਮੇਸ਼ਾ ਤੁਸੀਂ ਪੋਲੀਟੀਕਲੀ ਵੀ ਦੇਖੋਗੇ ਉਹਨਾਂ ਲੋਕਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਜਿਹੜਾ ਜਾਂ ਤਾਂ ਵਨ ਮੈਨ ਬੈਂਡ ਹੋਏ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਢਾਣਾ ਵੀ ਜਿਹੜਾ ਉਹ ਕੋਈ ਔਖਾ ਨਹੀਂ ਹੈ, ਜਦੋਂ ਬਣਾਇਆ ਵੀ ਉਹਨਾਂ ਨੇ ਹੁੰਦਾ ਢਾਹ ਵੀ ਉਹੀ ਦਿੰਦੇ ਨੇ। ਦੂਸਰਾ ਅਸੀਂ ਇਹ ਦੇਖਦੇ ਹਾਂ ਕਿ ਵੀ ਜਦੋਂ ਜਿਨ੍ਹਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਵੀ ਤੁਹਾਡੀ ਕੋਈ ਕ੍ਰੈਡੀਬਿਲਿਟੀ ਹੈ ਔਰ ਕੱਲ੍ਹ ਨੂੰ ਉਹ ਤੁਹਾਡੇ ਲਈ ਰੀਅਲ ਚੈਲੰਜ ਬਣ ਸਕਦੇ ਨੇ, ਉਹਨਾਂ ਨੂੰ ਮੀਡੀਆ 'ਚੋਂ ਗਾਇਬ ਕਰ ਦਿੱਤਾ ਜਾਂਦਾ। ਔਰ ਇਹ ਅਸੀਂ ਬਿਲਕੁਲ, ਮੈਂ ਤਾਂ ਪੋਸਟ 84 ਇਵੈਂਟਸ ਨੂੰ ਜਿਹੜੇ 4-5 ਸਾਲ ਉੱਥੋਂ ਕਲੋਜ਼ਲੀ ਪਹਿਲਾਂ ਉੱਥੇ ਮੋਨੀਟਰ ਕੀਤਾ, ਫਿਰ ਇੱਥੋਂ ਕੀਤਾ। ਰਾਜੀਵ ਲੌਂਗੋਵਾਲ ਅਕੋਰਡ ਤੋਂ ਪਹਿਲਾਂ ਕਿਵੇਂ ਉਹ ਅਕਾਲੀ ਜਾਂ ਉਹ ਲੌਂਗੋਵਾਲ ਜਾਂ ਦੂਜੇ ਜਿਹਨੂੰ ਲੋਕ ਵੱਟੇ ਮਾਰਦੇ ਸੀ, ਉਹਨਾਂ ਨੇ ਜਦੋਂ ਇਹਨਾਂ ਨੂੰ ਫੜ ਲਿਆ ਸੀ ਲੀਡਰਾਂ ਨੂੰ ਸਾਰਿਆਂ ਨੂੰ, ਜਿਹੜਾ ਆਪ ਹੀ ਇਹਨਾਂ ਨੇ ਸਰੈਂਡਰ ਕੀਤਾ ਸੀ। ਔਰ ਫਿਰ ਇੱਕੋ ਵੇਲੇ ਜਦੋਂ ਇਹਨਾਂ ਨੂੰ ਰਿਲੀਜ਼ ਕੀਤਾ ਗਿਆ, ਲੋਕ ਤਾਂ ਵੱਟੇ ਮਾਰਨ ਵੱਲ ਤੱਕ ਇਹਨਾਂ ਨੂੰ ਜਾਂਦੇ ਸੀ, ਲੇਕਿਨ ਇਹਨਾਂ ਨੂੰ ਬਿਲਟ ਕੀਤਾ ਗਿਆ। ਔਰ ਉਸ ਵੇਲੇ ਜਿਹੜਾ ਪੰਜਾਬ ਦਾ ਗਵਰਨਰ ਸੀ ਸ਼ਾਇਦ ਰੇ, ਉਹਨੇ ਇਹਨਾਂ ਨੂੰ ਸਾਰੇ ਮੀਡੀਆ ਵਾਲਿਆਂ ਨੂੰ, ਜਲੰਧਰ ਵਾਲਿਆਂ ਨੂੰ ਲਿਆ ਕੇ ਕਿਹਾ ਕਿ ਭਾਈ ਇਹ ਜਿੱਥੇ ਜਿੱਥੇ ਵੀ ਜਾਂਦਾ ਹੈ ਨਹੀਂ ਵੀ ਉੱਥੇ ਕੋਈ ਸਵਾਗਤ ਲਈ ਜਾਂਦਾ। ਜਦੋਂ ਜੇਲ੍ਹ ਚੋਂ ਰਿਲੀਜ਼ ਕੀਤਾ ਉਦੋਂ ਜੇ ਸਮਝੌਤਾ ਦਾ ਬਾਅਦ 'ਚ ਕਰਾਇਆ ਕਿ ਇਹਨਾਂ ਨੂੰ ਫੁੱਲ ਕੈਮਰਾ ਸਪੇਸ ਦਿਓ, ਫੁੱਲ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਉਭਾਰੋ, ਕਿਉਂਕਿ ਅਲਟੀਮੇਟਲੀ ਸਮਝੌਤਾ ਤਾਂ ਉਹਨਾਂ ਨੇ ਲੌਂਗੋਵਾਲ ਨਾਲ ਕਰਨ ਦਾ ਡਰਾਮਾ ਕਰਨਾ ਸੀ, ਜਿਹੜਾ ਰਾਜੀਵ ਗਾਂਧੀ ਨੇ ਕੀਤਾ ਵੀ 85 'ਚ, ਔਰ ਲੌਂਗੋਵਾਲ ਫਿਰ ਮਾਰਿਆ ਵੀ ਗਿਆ। ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਬਿਲਟ ਕੀਤਾ ਗਿਆ। ਇਹੀ ਹਾਲ ਮੈਂ ਈਵਨ ਗੁਜਰਾਤ ਚੋਣਾਂ ਇੱਕ ਜਿਹੜੀਆਂ ਨੇ ਉਹ ਵੋਟਾਂ ਪੈ ਕੇ ਹਟੀਆਂ ਨੇ, ਔਰ ਉਹਦੇ 'ਚ ਮੈਂ ਦੇਖਿਆ ਕਿ ਵੀ ਹਾਲਾਂ ਕਾਂਗਰਸ ਇੱਕ ਕੰਟੈਂਡਰ ਕੀ ਪਿਛਲੇ ਪੀਰੀਅਡ ਤਾਂ ਆਲਮੋਸਟ ਜਿੱਤ ਦੇ ਨੇੜੇ ਤੇੜੇ ਸੀ ਔਰ BJP ਦੀਆਂ ਸੀਟਾਂ ਬਹੁਤ ਘਟ ਗਈਆਂ ਸੀ। ਪਰ ਇਸ ਵਾਰ ਪਹਿਲੇ ਦਿਨ ਤੋਂ ਸਾਰਾ ਹੀ ਮੀਡੀਆ ਜਿਹੜਾ ਹੈ ਉਹ ਕੇਜਰੀਵਾਲ, ਆਮ ਆਦਮੀ ਪਾਰਟੀ, ਉਹਦੇ ਤੇ ਹੀ ਫੋਕਸ ਕਰਦਾ ਰਿਹਾ ਕਿ ਜਿਵੇਂ ਉੱਥੇ ਜਿਹੜਾ ਮੁਕਾਬਲਾ ਹੈ ਉਹ BJP ਤੇ ਕੇਜਰੀਵਾਲ ਦੇ ਵਿਚਾਲੇ ਹੈ, ਜਿਵੇਂ ਕਾਂਗਰਸ ਐਗਜ਼ਿਸਟ ਹੀ ਨਹੀਂ ਕਰਦੀ। ਹਾਲਾਂ ਜਦੋਂ ਹੁਣ ਵੋਟਾਂ ਪੈ ਗਈਆਂ ਜਾਂ ਦੂਜੇ ਕੁਝ ਫੇਅਰ ਮਾਈਂਡਡ ਜਰਨਲਿਸਟਾਂ ਨੇ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਸੂਰਤ ਸ਼ਹਿਰ ਹੈ ਜਾਂ ਦੂਜਾ, ਉੱਥੇ ਹੈਗਾ ਉਹਨਾਂ ਦਾ ਆਪਣਾ ਅਕਾਊਂਟ ਤਾਂ ਖੋਲ੍ਹੇਗੀ ਆਮ ਆਦਮੀ ਪਾਰਟੀ, ਪਰ
ਰੀਅਲ ਮੁਕਾਬਲਾ ਜਿਹੜਾ ਰੂਰਲ ਕੰਟਰੀ ਸਾਈਡ ਵੀ ਹੈ ਜਾਂ ਦੂਜਾ ਉਹ ਕਾਂਗਰਸ ਦੇ ਨਾਲ ਹੀ ਹੈ, ਅੱਛਾ। ਕਿਉਂਕਿ ਕਾਂਗਰਸ ਦੇ ਆਪਣੇ ਹਾਲਾਂ ਕਾਂਗਰਸ ਨੇ ਵੀ ਬਿਲਕੁਲ ਰਾਹੁਲ ਗਾਂਧੀ ਜਾਂ ਉਹਨਾਂ ਨੇ ਕੋਈ ਉੱਥੇ ਕੈਂਪੇਨ ਤਾਂ ਐਵੇਂ ਕੁਝ ਚੋਣ ਸਭਾਵਾਂ ਨੂੰ ਐਡਰੈਸ ਕੀਤਾ, ਉਹਨੂੰ ਇਸ਼ੂ ਨਹੀਂ ਬਣਾਇਆ। ਪਰ ਮੈਂ ਇਹ ਦੱਸ ਰਿਹਾ ਕਿ ਇੱਕ ਨਾਨ ਐਗਜ਼ਿਸਟੈਂਟ ਜਿਹਦਾ ਕੋਈ ਗੁਜਰਾਤ ਦੇ ਵਿੱਚ ਬਹੁਤਾ ਕੀ ਮਤਲਬ ਕੋਈ ਬੇਸ ਵੀ ਨਹੀਂ ਸੀ, ਮੀਡੀਆ ਨੇ ਇੰਨਾ ਪ੍ਰਚਾਰ ਧੂਆਂਧਾਰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੀਡੀਆ ਨੂੰ ਇਹੀ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਕੱਢ ਕੇ ਪੈਸਾ ਦੇ ਹੀ ਗਏ। ਸਾਰੀ ਕੈਬਨਿਟ ਉੱਥੇ ਬੈਠੀ ਹੈ, MLA ਉੱਥੇ ਬੈਠੇ ਨੇ। ਆ ਵੀ ਹੁਣ ਜਦੋਂ ਖਬਰ ਗੋਲਡੀ ਬਰਾੜ ਦੀ ਆਈ, ਉਹ ਭਗਵੰਤ ਮਾਨ ਅਹਿਮਦਾਬਾਦ 'ਚੋਂ ਜਿਹੜਾ ਉਹ ਮੀਡੀਆ ਨੂੰ ਕਹਿ ਰਿਹਾ ਫੜ ਲਿਆ, ਸਾਨੂੰ ਅਮਰੀਕਾ ਨੇ ਇਨਫੋਰਮ ਕਰਤਾ। ਹਾਲਾਂਕਿ ਉਹ ਵੀ ਝੂਠ, ਉਹ ਅਸੀਂ ਗੱਲ ਕਰਾਂਗੇ ਕਿ ਭਾਈ ਇਵੇਂ ਨਾ ਤਾਂ ਅਮਰੀਕਾ ਦਾ ਸਿਸਟਮ ਕੰਮ ਕਰਦਾ। ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਅਮਰੀਕਨ ਸਿਸਟਮ, ਕਿਉਂਕਿ ਇਹੀ ਭਗਵੰਤ ਮਾਨ ਹੈ ਜਿਹੜਾ ਚੀਫ ਮਿਨਿਸਟਰ ਬਣਦੇ ਆ ਪਹਿਲੇ ਹਫ਼ਤਿਆਂ ਦੇ ਵਿੱਚ ਹੀ ਦੌੜ ਕੇ ਦਿੱਲੀ ਗਿਆ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਮਿਲਣ ਉੱਥੇ, ਔਰ ਉਹਨਾਂ ਨੂੰ ਕਹਿੰਦਾ ਜੀ ਸਾਡੀ ਪੰਜਾਬ ਪੁਲਿਸ ਬਹੁਤ ਕ੍ਰੈਡੀਬਲ ਹੈ, ਤੁਸੀਂ ਕੈਨੇਡਾ ਪੁਲਿਸ ਦਾ ਔਰ ਪੰਜਾਬ ਪੁਲਿਸ ਦਾ ਸਮਝੌਤਾ ਜਿਹੜਾ ਐਗਰੀਮੈਂਟ ਕਰੋ, ਤੁਸੀਂ ਹੈਂਡਓਵਰ ਕਰੋ ਸਾਨੂੰ, ਅਸੀਂ ਬਹੁਤ ਕ੍ਰੈਡੀਬਲ। ਮੈਨੂੰ ਪਤਾ ਹੀ ਪਹਿਲੀ ਗੱਲ ਤਾਂ ਇਹਨਾਂ ਦਾ ਪ੍ਰੀਵਿਊ ਹੀ ਨਹੀਂ ਹੈ। ਇਹ ਫੋਰਨ ਅਫੇਅਰਸ ਦੇ ਮੁੱਦੇ ਜਿਹੜੇ ਨੇ ਇਹ ਇੰਡੀਆ ਦੇ ਆਫੀਸ਼ੀਅਲ ਹੈ, ਉਹਨਾਂ ਦੇ ਲੈਵਲ ਦੇ ਉੱਤੇ ਗੱਲ ਹੋਣੀ ਹੈ। ਹਾਂ, ਜਿਹੜੀਆਂ ਹੁਣ ਇਹਨਾਂ ਨੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ NIA ਨੇ ਆਪਣੇ ਤੌਰ ਦੇ ਉੱਤੇ, ਉਹ ਵੀ ਨੈਸ਼ਨਲ ਅਦਾਰਾ ਹੈ ਤੇ ਪੰਜਾਬ 'ਚ ਵੀ ਇੱਕ ਰਿਵਾਜ ਬਣਾ ਲਿਆ, ਜਿਹੜਾ ਕੇਸ ਹੁੰਦਾ NIA ਦੇ ਹਵਾਲੇ ਕਰ ਦਿਓ। ਲੇਕਿਨ ਜਦੋਂ ਤੁਸੀਂ ਫੋਕੀ ਪਬਲਿਸਿਟੀ ਲੈਣੀ ਹੈ, ਝੂਠ ਬੋਲਣਾ ਹੈ, ਹੁਣ ਉੱਥੇ ਜੇ ਇਹਨੂੰ ਇਸ ਢੰਗ ਨਾਲ ਕੇਜਰੀਵਾਲ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਗਿਆ, ਕਿਉਂਕਿ RSS ਦੀ ਗੇਮ ਦੇ ਵਿੱਚ ਜਦੋਂ ਰਿਪੀਟਡਲੀ ਕਹਿੰਦੇ ਨੇ ਕਾਂਗਰਸ ਮੁਕਤ ਹਾਲਾਂ ਕਾਂਗਰਸ BJP ਔਰ ਆਮ ਆਦਮੀ ਪਾਰਟੀ ਉਹ ਇੱਕੋ ਹੀ ABC ਟੀਮਾਂ ਨੇ, ਲੇਕਿਨ ਉਹਨਾਂ ਨੂੰ ਵਨ ਐਟ ਏ ਟਾਈਮ ਕੇਜਰੀਵਾਲ ਨੂੰ ਨੰਬਰ 2 ਤੇ ਤੌਰ ਤੇ ਲਿਆਉਣਾ ਚਾਹੁੰਦੇ ਨੇ, ਤਾਂ ਕਿ ਜਿਹੜੀ ਰੀਅਲ ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਹੀ ਨਾ ਰਹੇ, ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਮੈਨੀਪੂਲੇਟ ਕਰੋ। ਔਰ ਅੱਜ ਹੀ ਸਾਡੇ ਵੀਰ ਨੇ ਸਾਨੂੰ ਇੱਕ ਵੀਡੀਓ ਵੀ ਭੇਜੀ ਜਿਹਦੇ 'ਚ ਕੇਜਰੀਵਾਲ ਤਾਂ ਕਹਿ ਹੀ ਰਿਹਾ ਕਿ ਜੀ ਮੈਂ ਤਾਂ ਜਨਮ ਤੋਂ ਹੀ ਅਸੀਂ BJP ਦੇ ਹਾਂ। ਫਿਰ ਕਿਵੇਂ ਵਿਵੇਕਾਨੰਦ ਫਾਊਂਡੇਸ਼ਨ ਜਿਹੜੀ ਅਜੀਤ ਡੋਭਾਲ ਨੇ ਫਾਊਂਡ ਕੀਤੀ 2009 ਦੇ ਵਿੱਚ, ਕਿਵੇਂ ਉਹ ਅੰਨਾ ਹਜ਼ਾਰੇ ਹੋਏ, ਸਵਾਮੀ ਰਾਮਦੇਵ ਹੋਏ, ਜਦੋਂ 2014 ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਦਿੱਲੀ ਦੇ ਵਿੱਚ ਸਾਰਾ ਵੱਡਾ ਡਰਾਮਾ ਸ਼ੁਰੂ ਕੀਤਾ ਗਿਆ, ਲੋਕਪਾਲ ਲਿਆਂਦਾ ਜਾਏ, ਦੂਜਾ ਲਿਆਂਦਾ ਜਾਏ, ਉਹੀ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੇ ਨਾਲ ਬਿਠਾਇਆ ਜਾਂਦਾ, ਜਿਹੜਾ ਕਹਿੰਦਾ ਅਸੀਂ ਜਮਾਂਦਰੂ BJP ਹੈ ਔਰ ਅਸੀਂ ਤਾਂ ਹਾਂ ਹੀ ਹਿੰਦੂ ਤੋਂ ਵੀ, ਔਰ ਉਹਨੂੰ ਫਿਰ ਕਿਵੇਂ ਸਿਆਸੀ ਪਾਰਟੀ ਬਣਦੀ ਹੈ, ਕਿਵੇਂ ਉਭਾਰਿਆ ਜਾਂਦਾ, ਇੱਕ ਵੱਖਰੀ ਕਹਾਣੀ ਹੈ। ਪਰ ਮੈਂ ਇਹ ਕਹਿ ਰਿਹਾ ਕਿ ਵੀ ਇਸ ਅੰਦਾਜ਼ ਦੇ ਵਿੱਚ ਹੀ ਲੋਕ ਉਭਾਰੇ ਜਾਂਦੇ ਨੇ, ਬਿਲਟ ਕੀਤੇ ਜਾਂਦੇ ਨੇ। ਔਰ ਇਹੀ ਹਾਲ ਜੇ ਗੋਲਡੀ ਬਰਾੜ ਦੇ ਹਵਾਲੇ ਨਾਲ, ਔਰ ਈਵਨ ਜਦੋਂ ਕਨਿਸ਼ਕਾ ਜਹਾਜ਼ ਜਿਹੜਾ ਇੰਡੀਅਨ ਏਜੰਸੀਆਂ ਦਾ ਕਾਰਾ ਸੀ, ਉਹਦੇ 'ਚ ਉਹਨਾਂ ਨੇ 2 ਨਾਂ ਜਿਹੜੇ ਫੇਕ ਨੇਮ ਸੀ, ਜਿਹੜੇ ਕਦੇ ਸ਼ਾਇਦ ਐਗਜ਼ਿਸਟ ਵੀ ਨਾ ਕਰਦੇ ਹੋਣ ਲੋਕ, ਉਹਨਾਂ ਨੂੰ ਬਿਲਟ ਕੀਤਾ, ਲਾਲ ਸਿੰਘ ਆਮਦ ਸਿੰਘ। ਔਰ ਉਹਨਾਂ ਨੇ ਕਿਹਾ ਜੀ ਜਿਹੜੀਆਂ ਟਿਕਟਾਂ ਵੀ ਬੁੱਕ ਹੋਈਆਂ ਸੀ ਉਸ ਜਹਾਜ਼ 'ਚ, L ਸਿੰਘ K ਸਿੰਘ। ਫਿਰ ਇਹ ਆਇਆ ਜੀ ਲਾਲ ਸਿੰਘ ਆਮਦ ਸਿੰਘ ਨੂੰ ਅਮਰੀਕਾ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਉਹਨਾਂ ਨੇ ਟ੍ਰੇਨਿੰਗ ਲਈ। ਫਿਰ ਸਾਰੇ ਪਾਸੇ ਉਹ ਲਾਲ ਸਿੰਘ ਆਮਦ ਸਿੰਘ ਘੁਮਾਏ ਹੁੰਦੇ ਸੀ ਕਿ ਜਿਵੇਂ ਕਿ ਉਹ ਬਹੁਤ ਵੱਡੇ ਕੋਈ ਜਿਹੜਾ ਜੇਮਸ ਬੌਂਡ ਮਾਡਲ ਜਿਵੇਂ ਹੁੰਦਾ ਕਿ ਉਹ ਹੋਣ ਕਿ ਇੱਥੇ ਪਹੁੰਚ ਗਏ ਉੱਥੇ ਫਿਰ ਬਾਅਦ 'ਚ ਜਦੋਂ ਉਹਨਾਂ ਨੂੰ ਖਤਮ ਕਰਨਾ ਸੀ, ਜਿਹੜਾ ਉਹਨਾਂ ਦੇ ਫੇਕ ਕ੍ਰੀਏਟ ਕੀਤੇ ਸੀ ਕਿ ਜੀ ਲਾਲ ਸਿੰਘ ਅਮਰੀਕਾ 'ਚ ਇੱਕ ਟਰੱਕ ਐਕਸੀਡੈਂਟ 'ਚ ਮਾਰਿਆ ਗਿਆ ਤੇ ਪਤਾ ਨਹੀਂ ਅਮਨ ਸਿੰਘ, ਉਹ ਐਗਜ਼ਿਸਟ ਹੀ ਨਹੀਂ ਸੀ ਕਰਦੇ। ਸੋ ਮੈਨੂੰ ਹਮੇਸ਼ਾ ਇਹ ਜਦੋਂ ਤੋਂ ਇਹਨਾਂ ਨੇ, ਅਸੀਂ ਤਾਂ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਫੌਰਨ ਬਾਅਦ ਇਸ ਨੂੰ ਏਜੰਸੀਆਂ, ਕਿਉਂਕਿ ਆਲਰੇਡੀ ਅਸੀਂ ਦੀਪ ਸਿੱਧੂ ਵਾਲੇ ਮਾਮਲੇ 'ਚ ਉਸ ਪੈਟਰਨ ਨੂੰ ਦੇਖ ਚੁੱਕੇ ਸੀ, ਉਸ ਤੋਂ ਪਹਿਲਾਂ ਅਸੀਂ ਦੇਖ ਚੁੱਕੇ ਸੀ ਕਿ ਭਾਈ ਏਜੰਸੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਹੁਣ ਕਿਸਾਨ ਲਹਿਰ ਦੇ ਵੇਲੇ ਗੀਤਕਾਰਾਂ ਨੇ, ਗਾਇਕਾਂ ਨੇ ਆਪਣਾ ਰੋਲ ਅਦਾ ਕੀਤਾ, ਉਸ ਦੇ ਥੱਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਨਵੀਂ ਜਨਰੇਸ਼ਨ ਨੂੰ ਭਾਵੇਂ ਜਿਹੜਾ ਹੋਰ ਤਾਂ ਕੋਈ ਇੰਸਪਾਇਰ ਨਹੀਂ ਕਰ, ਇਹ ਚੀਜ਼ਾਂ ਇੰਸਪਾਇਰ ਕਰਨ ਵਾਲੀਆਂ ਨੇ। ਸੋ ਉਹਨਾਂ ਨੇ ਆਲਰੇਡੀ ED ਰੇਡਸ ਦਾ ਕੰਮ ਵੀ ਸ਼ੁਰੂ ਕਰਤਾ ਸੀ, ਹੁਣ ਵੀ ਚੱਲ ਰਿਹਾ ਉਸ ਸਾਰੇ ਦੇ ਥੱਲੇ। ਔਰ ਇਹ ਵੀ ਵਰਤਾਰਾ, ਔਰ ਇਸ ਸਾਰੇ ਚੋਂ ਏਜੰਸੀਆਂ ਨੇ ਉਹ ਸਮੋਕ ਸਕਰੀਨ ਕ੍ਰੀਏਟ ਕਰਕੇ ਪਹਿਲਾਂ ਇਹਨੂੰ ਗੈਂਗਸਟਰ ਵਾਰਫੇਅਰ, ਇਹ ਬੰਬੀਹਾ ਗੈਂਗ ਤੇ ਲਾਰੈਂਸ ਗੈਂਗ, ਤੇ ਉਹਨੇ ਫਲਾਣੇ ਮਿੱਠੂ ਖੱਡੇ ਨੂੰ ਮਾਰਿਆ, ਕਿਹੜੇ ਅਕਾਲੀ ਲੀਡਰ ਨੂੰ, ਉਹਨੇ ਬਦਲੇ 'ਚ ਉਹਨੂੰ ਮਾਰਿਆ। ਫਿਰ ਫਰੋਤੀਆਂ ਦੀਆਂ ਉਹ ਤੁਸੀਂ ਕਹਾਣੀਆਂ ਦੇਖੋਗੇ ਕਿ ਉਹ ਓਵਰ ਫਲੱਡ ਕੀਤੀਆਂ ਹੋਈਆਂ ਸੀ ਮੀਡੀਆ ਦੇ ਵਿੱਚ। ਫਿਰ
ਨਾਲ ਦੀ ਨਾਲ ਉਹਨਾਂ ਨੇ ਉਹ ਗੋਲਡੀ ਬਰਾੜ ਦਾ ਇੰਟਰਵਿਊ ਇੱਕ ਜਰਨਲਿਸਟ ਜਿਹੜਾ ਉੱਥੇ ਕਰਕੇ ਕਿ ਜੀ ਉਹਨੇ ਜ਼ਿੰਮੇਵਾਰੀ ਲੈ ਲਈ। ਫਿਰ ਇਹ ਪੂਰਾ ਕਿ ਜੀ ਹੁਣ ਸਾਹਮਣੇ ਕੀ ਆਂਦਾ ਹੈ ਕਿ ਵੀ ਇਹ ਗੋਲਡੀ ਬਰਾੜ ਨਾਂ ਦਾ ਇੱਕ ਮੁਕਤਸਰ ਦਾ ਇੱਕ ਪੁਲਿਸ ਦੇ ASI ਦਾ ਮੁੰਡਾ ਹੈ ਜਿਹੜਾ 2017 ਦੇ ਵਿੱਚ ਕੈਨੇਡਾ ਸਟੂਡੈਂਟ ਵੀਜ਼ੇ ਤੇ ਆਇਆ। ਹੁਣ ਏਡਾ ਕਿਹੜਾ ਇੰਟਰਨੈਸ਼ਨਲ ਨੈਟਵਰਕ 2017 ਚ ਜਿਹੜਾ ਸਟੂਡੈਂਟ ਬਣਦਾ, 2 ਸਾਲ ਤਾਂ ਵੈਸੇ ਹੀ ਕੋਵਿਡ ਦੇ 2021 ਚ ਨਿਕਲ ਗਏ, ਕਿ ਐਸਾ ਉਹ ਕਿਹੜਾ ਜਿਹੜਾ ਉਹ ਪ੍ਰਾਈਡ ਆਫ ਪਰਫਾਰਮੈਂਸ ਜਿਹਨੂੰ ਮਿਲਿਆ ਹੋਇਆ ਕਿ ਵੀ ਉਹਨੇ ਨੈਟਵਰਕ ਬਣਾ ਲਿਆ ਔਰ ਗੋਲਡੀ ਅੱਜ ਇੱਥੇ ਪਹੁੰਚ ਗਿਆ, ਅੱਜ ਉੱਥੇ ਪਹੁੰਚ ਗਿਆ। ਪਰ ਇਸ ਸਾਰੇ ਦੇ ਚੱਲਦਿਆਂ ਉਧਰੋਂ ਜ਼ਾਹਰ ਹੈ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਉਹ ਵੀ ਅਪਸੈਟ ਹੋਏ। ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇੱਕ ਪਾਸੇ ਉਹਨਾਂ ਨੇ ਉੱਥੋਂ ਇੰਗਲੈਂਡ ਪਹੁੰਚ ਗਏ ਔਰ ਉੱਥੇ ਉਹਨਾਂ ਨੇ ਔਰ ਅਜੇ ਕੱਲ੍ਹ ਹੀ ਉਹ ਐਲਾਨ ਕਰਕੇ ਹਟੇ ਸੀ ਕਿ ਜੀ ਜਿਹੜਾ, ਕਿਉਂਕਿ ਉਹਨਾਂ ਨੇ ਬਿਲਟ ਇਵੇਂ ਕੀਤਾ ਜਿਵੇਂ ਗੋਲਡੀ ਬਰਾੜ ਹੀ ਸਾਰਾ ਕੁਝ ਹੈ ਔਰ ਉਹਨਾਂ ਦੇ ਪਿਤਾ ਨੇ ਵੀ ਐਲਾਨ ਕੀਤਾ ਕਿ ਜੀ ਜਿਹੜਾ ਗੋਲਡੀ ਬਰਾੜ ਨੂੰ ਫੜਾਏਗਾ ਮੈਂ 2 ਕਰੋੜ ਆਪਣੀ ਜੇਬ ਚੋਂ ਦਿਆਂਗਾ ਇਨਾਮ। ਜ਼ਾਹਰ ਫਾਦਰ ਮਦਰ ਉਹਨਾਂ ਦਾ ਤਾਂ ਹੁਣ ਕੀ ਹੈ ਵੀ ਉਹਨੂੰ ਲਿਆਓ ਔਰ ਉਹਨੂੰ ਸਾਹਮਣੇ ਫਾਂਸੀ ਦਿੱਤੀ ਜਾਏ, ਬਾਕੀਆਂ ਨੂੰ ਵੀ ਦਿੱਤੀ ਜਾਏ, ਭਾਵੁਕਤਾ ਹੈ। ਲੇਕਿਨ ਇਧਰ 2 ਕਰੋੜ ਦਾ ਨਿੱਜੀ ਇਨਾਮ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਜੀ ਇੱਕ ਜਿਹੜਾ ਆਸਟ੍ਰੇਲੀਆ ਦਾ ਕਿਲਰ ਸੀ ਜਿਹਨੇ ਇੱਕ ਆਸਟ੍ਰੇਲੀਅਨ ਗੋਰੀ ਬੀਬੀ ਦਾ ਮਰਡਰ ਕੀਤਾ, ਇੱਕ ਪੰਜਾਬੀ ਨੇ, ਬਾਅਦ ਚ ਆਇਆ ਕਿ ਉਹਦਾ ਕੁੱਤਾ ਭੌਂਕਿਆ ਉਹਦੇ ਤੇ ਤਾਂ ਉਹਨੇ ਉਸ ਤੇ ਉਹਨੂੰ ਮਾਰਤਾ ਕੁੜੀ ਨੂੰ, ਤੇ ਉਹ ਭੱਜ ਕੇ ਔਰ ਇੰਟਰਪੋਲ, ਰੈੱਡ ਅਲਰਟ, ਕਿੰਨੀ ਵਾਰੀ ਆਸਟ੍ਰੇਲੀਅਨ ਇੰਟੈਲੀਜੈਂਸ ਦਿੱਲੀ ਗਈ, ਉਹ ਫੜਿਆ ਨਹੀਂ ਸੀ ਜਾ ਰਿਹਾ ਕਿਉਂਕਿ ਫੜਨਾ ਚਾਹੁੰਦੇ ਹੀ ਨਹੀਂ ਸੀ ਉਹ, ਕਿਉਂਕਿ ਬਣਾਇਆ ਤਾਂ ਉਹਨਾਂ ਨੇ ਹੁੰਦਾ। ਫਿਰ ਆਸਟ੍ਰੇਲੀਅਨ ਗਵਰਨਮੈਂਟ ਨੇ ਉਹਦੇ ਤੇ ਪਤਾ ਨਹੀਂ ਕਿੰਨੇ ਮਿਲੀਅਨ ਦਾ ਅਵਾਰਡ ਅਨਾਉਂਸ ਕੀਤਾ ਕਿ ਵੀ ਜਿਹੜਾ ਉਹਨੂੰ ਫੜਾਏਗਾ ਉਹਨੂੰ ਦਿੱਤਾ ਜਾਏਗਾ ਔਰ ਵਿਦਿਨ ਮਹੀਨੇ ਦੇ ਉਹ ਫੜਿਆ ਗਿਆ। ਹੁਣ ਉਹਨੂੰ ਦਿੱਲੀ ਤੋਂ ਇੱਧਰ ਲਿਆਂਦਾ ਜਾ ਰਿਹਾ ਉਹੀ ਇਨਾਮ ਲੈਣ। ਸੋ ਇਹ ਕੋਟ ਕਰਕੇ ਬਲਕੌਰ ਸਿੰਘ ਨੇ ਕਿਹਾ ਜੀ ਕਿ ਇਹਦੇ ਤੇ ਵੀ ਇਨਾਮ ਰੱਖੋ ਗੋਲਡੀ ਬਰਾੜ ਤੇ ਜਿਉਂ ਹੀ ਇਹ ਲੱਗਦੀ ਹੈ ਖਬਰ ਔਰ ਉਧਰ ਪੂਰਾ ਗੋਲਡੀ ਬਰਾੜ ਬਣਾਇਆ ਹੋਇਆ ਸੀ ਔਰ ਅੱਜ ਸਾਰਾ ਮੀਡੀਆ ਭਰਿਆ ਹੋਇਆ, ਸਵੇਰੇ ਉੱਠਦਿਆਂ ਪਹਿਲੀਆਂ ਖਬਰਾਂ ਦੂਜਾ ਕਿ ਜੀ ਗੋਲਡੀ ਬਰਾੜ ਕੈਲੀਫੋਰਨੀਆ ਦੇ ਵਿੱਚ ਫੜਿਆ ਗਿਆ ਔਰ ਪਿਛਲੇ 1 ਹਫ਼ਤੇ ਤੋਂ ਉਹ ਹਿਰਾਸਤ 'ਚ ਹੈ। ਹੁਣ ਉਹਨਾਂ ਨੇ ਭਗਵੰਤ ਮਾਨ ਅਹਿਮਦਾਬਾਦ 'ਚੋਂ ਕਹਿ ਰਿਹਾ ਜੀ ਅਸੀਂ ਲੈ ਕੇ ਆਵਾਂਗੇ, ਅਸੀਂ ਫਿਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਸੋ ਕਾਲਡ ਕ੍ਰਾਈਮ ਰਿਪੋਰਟਰਸ ਨੇ ਉਹਨਾਂ ਦੀਆਂ ਰਿਪੋਰਟਾਂ ਸ਼ੁਰੂ ਹੋ ਗਈਆਂ। ਟ੍ਰਿਬਿਊਨ ਨੇ ਇਹ ਸਾਰੀ ਇਸ ਮਿਸਚਫ ਦੇ ਨਾਲ ਖਬਰ ਲਾਈ ਕਿ ਸਿੱਧੂ ਮੂਸੇਵਾਲਾ ਕਿਲਿੰਗ ਮਾਸਟਰਮਾਈਂਡ ਗੋਲਡੀ ਬਰਾੜ ਡਿਟੇਨਡ ਇਨ ਕੈਲੀਫੋਰਨੀਆ ਤੇ ਸਬ ਹੈਡਿੰਗ ਤੇ ਖਬਰ ਲਾਈ ਗੁਰਪਤਵੰਤ ਪੰਨੂ ਹੈਡ ਆਫ ਬੈਂਡ ਟੈਰਰ ਆਊਟਫਿਟ 6 ਫਾਰ ਜਸਟਿਸ ਇਜ਼ ਆਲਸੋ ਇਨ ਦਾ US। ਹੁਣ ਇਹਦੇ ਚ ਕਹਿਣ ਦਾ ਕੀ ਜਾਂਦਾ, US ਦਾ 1 ਮਿਲੀਅਨ ਸਿੱਖ ਰਹਿੰਦੇ ਨੇ। ਬਿਲਕੁਲ। ਹੁਣ ਜਦੋਂ ਇਹਨਾਂ ਸਾਰਿਆਂ ਨੇ, ਮੈਂ ਇਸ ਸਾਰਿਆਂ ਨੂੰ ਡਿਫਰੈਂਟ ਐਂਗਲਸ ਤੋਂ ਜਦੋਂ ਇਸ ਨੂੰ ਦੇਖਦਾ ਤੇ ਇਹ ਛੋਟੀ ਸਾਜ਼ਿਸ਼ ਨਹੀਂ ਹੈ। ਪਹਿਲਾਂ ਤਾਂ ਵੈਸੇ ਹੀ ਏਜੰਸੀਆਂ ਨੇ ਆਪਣਾ ਕੰਮ ਗੈਂਗਸਟਰਸ ਦੇ ਖਾਤੇ ਪਾਇਆ ਹੋਇਆ ਸੀ ਔਰ ਇਹ ਜਦੋਂ ਚੱਲ ਰਿਹਾ ਸੀ ਗੈਂਗਸਟਰਸ ਦਾ ਮੁੱਦਾ ਔਰ ਮੈਂ ਇੱਕ ਪੁਰਾਣੀ ਖਬਰ ਜਦੋਂ ਦੇਖੀ ਕਿ ਵੀ ਇਹ ਹੁਣ ਇੱਕਦਮ ਇੰਡੀਅਨ ਮੀਡੀਆ ਨੇ ਗੁਰਪਤਵੰਤ ਪੰਨੂ ਨਾਲ ਜ਼ਾਹਰ ਹੈ ਖਾਲਿਸਤਾਨੀ ਐਕਟਿਵਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਇਹ ਹੈ ਕੀ ਹੈ। ਔਰ ਫਿਰ ਇਹ ਸਾਹਮਣੇ ਆਇਆ ਕਿ ਇਹ ਜਦੋਂ ਗੈਂਗਸਟਰਸ ਦੇ ਖਾਤੇ ਦੇ ਵਿੱਚ ਪਾ ਰਹੇ ਸੀ ਔਰ ਉਦੋਂ ਉਹਨਾਂ ਨੇ ਕਿਹਾ ਕਿ ਜੀ ਅੰਬਾਲੇ 'ਚ ਜਿਹੜਾ ਗੋਲਡੀ ਬਰਾੜ ਦੇ ਨਾਲ ਔਰ ਸਿੱਧੂ ਮੂਸੇਵਾਲਾ ਮਰਡਰ ਨਾਲ ਜੋੜਿਆ ਗੁਰਪਤਵੰਤ ਪੰਨੂ ਨੂੰ, when his alleged phone audio recordings trying to arrange shelter for some shooters in Moosewala case in Ambala surface ਕਿ ਜੀ ਗੁਰਪਤਵੰਤ ਪੰਨੂ ਦੀਆਂ ਕੁਝ ਆਡੀਓਜ਼ ਜਿਹੜੀਆਂ ਨੇ ਉਹਨਾਂ ਨੇ ਡਿਟੈਕਟ ਕੀਤੀਆਂ ਕਿ ਉਹ ਜਿਹੜੇ ਮੂਸੇਵਾਲਾ ਨੂੰ ਮਰਡਰ ਕਰਨ ਵਾਲੇ ਗੈਂਗਸਟਰ ਸੀ ਉਹਨਾਂ ਦੀ ਅੰਬਾਲਾ ਦੇ ਵਿੱਚ ਉਹ ਜਿਹੜਾ ਸ਼ੈਲਟਰ ਹੈ ਕਿ ਉਹਨਾਂ ਨੂੰ ਪਨਾਹ ਕਿੱਥੇ ਦੇਣੀ, ਕਿੱਥੇ ਰੱਖਣਾ ਉਹਨੂੰ ਅਰੇਂਜ ਕਰ ਰਹੇ ਸੀ। ਹੁਣ ਉਸ ਤੋਂ ਪਹਿਲਾਂ ਇਹ ਖੁਦ ਕਹਿ ਚੁੱਕੇ ਕਿ ਭਾਈ ਇਹ ਜਿਹੜੇ 6 ਸ਼ੂਟਰ ਸੀ ਉਹਨੂੰ ਮੂਸੇਵਾਲਾ ਵਾਲੇ, ਉਹਨਾਂ ਚੋਂ 5 ਦਾ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੂਸੇਵਾਲਾ ਕੌਣ ਹੈ, ਉਹਨਾਂ ਨੇ ਕੀ ਕਰਨਾ ਹੈ। ਸੋ ਜ਼ਾਹਰ ਹੈ ਏਜੰਸੀਆਂ ਦੀ ਇੱਕ ਆਪਣੀ ਖੇਡ, ਉਹ ਹਾਇਰਡ ਪਹਾੜੇ ਦੇ ਟੱਟੂ ਜਿਨ੍ਹਾਂ ਤੋਂ ਉਹਨਾਂ ਨੇ ਕੰਮ ਕਰਵਾਇਆ। ਲੇਕਿਨ ਇਹਨੂੰ ਹੁਣ ਇਸ ਲੈਵਲ ਤੇ ਜੋੜਨ ਦੀ ਲਾਈਨ ਇਹ ਦੱਸਦੀ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਕਾਮਯਾਬੀ ਦੇ ਨਾਲ ਲੰਡਨ ਔਰ ਇਟਲੀ ਔਰ ਟੋਰਾਂਟੋ 'ਚ ਹੋਣ ਤੋਂ ਬਾਅਦ ਜਨਵਰੀ ਐਂਡ ਦੇ ਵਿੱਚ
ਜਿਹੜਾ ਹੈ ਉਹ ਮੈਲਬਰਨ ਆਸਟ੍ਰੇਲੀਆ 'ਚ ਹੋਣ ਜਾ ਰਹੇ, ਸਾਰੇ ਨੂੰ ਗੰਦਲਾ ਕਰੋ। ਜੀ ਦੂਸਰਾ, ਪੰਨੂ ਦੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਹੜਾ ਆਲਰੇਡੀ ਉਹਨਾਂ ਨੇ ਇੰਟਰਪੋਲ ਰੈੱਡ ਅਲਰਟ ਜਿਹੜਾ ਉਹਨਾਂ ਦੇ ਵਾਰੰਟ ਜਾਰੀ ਕਰਨ ਲਈ ਕਿਹਾ, 2 ਵਾਰ ਉਹਨਾਂ ਦਾ ਕੰਮ ਰਿਜੈਕਟ ਹੋਇਆ। ਹੁਣ ਹਾਲਾਂਕਿ ਇਹ ਵੀ ਜੇ ਕੋਈ ਗੋਲਡੀ ਬਰਾੜ ਜਿਹਨੂੰ ਇਹਨੂੰ ਝੂਠਾ ਜਾਂ ਜੋ ਵੀ ਉਸ ਦਾ ਪਾਰਟ ਹੈ ਉਹ ਉੱਥੇ ਇਵੇਂ ਪ੍ਰੈਜ਼ੈਂਟ ਕੀਤਾ ਕਿ ਵੀ ਹੁਣ ਉਹ ਢੀਕ ਰਹੇ ਨੇ ਕਿ ਜੀ ਉਹ ਜਿਵੇਂ ਥਾਣੇਦਾਰ ਨੇ ਜਾ ਕੇ ਲੈ ਆਉਣਾ ਹੁੰਦਾ। ਨਾਲ ਹੀ ਉਹਨਾਂ ਦੀ ਸਟੋਰੀ ਆ ਗਈ ਜੀ ਗੋਲਡੀ ਬਰਾੜ ਨੇ ਉੱਥੇ ਅਸਾਈਲਮ ਅਪਲਾਈ ਕੀਤਾ ਕੈਲੀਫੋਰਨੀਆ 'ਚ, ਔਰ ਇਹ ਹੁਣ ਉਹ ਡਿਸਕਸ ਕਰ ਰਹੇ ਨੇ ਜੀ ਕਿ ਡਿਪੋਰਟੇਸ਼ਨ ਹੋਏਗੀ ਕਿ ਐਕਸਟ੍ਰਾਡੀਸ਼ਨ ਹੋਏਗੀ, ਕਿੰਨੇ ਸਾਲ ਲੱਗ ਸਕਦੇ ਨੇ, ਨਹੀਂ ਲੱਗ ਸਕਦੇ। ਇਹ ਮਤਲਬ ਇੱਕ ਲੌਂਗ ਪਾਰਟ ਹੈ। ਜੇ ਖਬਰ ਠੀਕ ਹੈ ਤੇ ਅਮਰੀਕਾ ਦੀਆਂ ਅਦਾਲਤਾਂ 'ਚ ਡਿਸਾਈਡ ਹੋਏਗਾ, ਔਰ ਇਹ ਇੰਨਾ ਸੌਖਾ ਨਹੀਂ ਹੁੰਦਾ ਕਿ ਵੀ ਤੁਸੀਂ ਕਿਸੇ ਨੂੰ ਚੁੱਕ ਕੇ ਲੈ ਜਾਓ। ਇੱਥੇ ਭਾਈ ਰਣਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸੁੱਖੀ ਜਿਹੜੇ ਨੇ ਉਹ ਦੋਨੋਂ ਜਿਨ੍ਹਾਂ ਨੂੰ ਜਨਰਲ ਵੈਦਿਆ ਕਤਲ ਕੇਸ ਦੇ ਐਵੀਡੈਂਸ ਦੇ ਨਾਲ ਜਿਹੜਾ ਇੱਥੇ ਡਿਟੇਨ ਕੀਤਾ ਗਿਆ ਸੀ, 12-13 ਸਾਲ ਉਹਨਾਂ ਦਾ ਕੇਸ ਚੱਲਿਆ। ਉਹ ਵੀ ਉਹਨਾਂ ਨੇ ਅਖੀਰ 'ਚ ਖੁਦ ਹੀ ਵਲੰਟੀਅਰ ਕੀਤਾ ਜਾਣ ਨੂੰ। ਭਾਈ ਕੁਲਬੀਰ ਸਿੰਘ, ਹਾਲਾਂ ਮੈਂ ਇਹ ਨਹੀਂ ਹੈ ਕਿਉਂਕਿ ਮੈਂ ਇਹ ਦੱਸ ਰਿਹਾ ਵੀ ਐਕਸਟ੍ਰਾਡੀਸ਼ਨ ਜੇ ਤਾਂ ਔਰ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਹਿਊਮਨ ਰਾਈਟਸ ਰੈਕਟ ਜਾਂ ਦੂਜੇ ਹਵਾਲੇ ਨਾਲ ਕਿਸੇ ਨੂੰ ਵੀ ਇਹ ਨਾ ਵੀ ਹੁੰਦਾ ਸਿੱਧੂ ਮੂਸੇਵਾਲਾ 'ਚ ਨਾ ਜੁੜਿਆ, ਕੋਈ ਵੀ ਹੋਰ ਹੋਏ ਸੰਗੀਨ ਤੋਂ ਸੰਗੀਨ ਵੀ ਇਵੇਂ ਨਹੀਂ। ਇਹ ਅਮਰੀਕਾ ਦਾ ਕਾਨੂੰਨ ਹੈ ਕਿ ਭਾਈ ਇੱਥੇ ਤੁਹਾਨੂੰ ਕੋਰਟ ਆਫ ਲਾਅ ਦੇ ਵਿੱਚ ਮੌਕਾ ਮਿਲਦਾ ਆਪਣੀ ਇਨੋਸੈਂਸ ਪ੍ਰੂਵ ਕਰਨ ਦਾ ਕਿ ਤੁਹਾਨੂੰ ਕਿਵੇਂ ਫਰੇਮ ਕੀਤਾ ਗਿਆ, ਕੀ ਐਵੀਡੈਂਸ ਹੈ, ਕੀ ਹੈ, ਔਰ ਬਹੁਤ ਵਾਰ ਉਹ ਕੇਸ ਡਿੱਗ ਪੈਂਦੇ ਨੇ। ਲੇਕਿਨ ਗੱਲ ਇਹ ਨਹੀਂ ਹੈ ਇਸ ਵੇਲੇ ਕਿ ਭਾਈ ਗੋਲਡੀ ਬਰਾੜ ਕੌਣ ਹੈ ਤੇ ਉਹਨੂੰ ਲੈ ਜਾਣਗੇ ਕਿ ਹੁਣ ਲੈ ਜਾਣਗੇ ਕਿ 50 ਸਾਲਾਂ ਨੂੰ ਲੈ ਜਾਣਗੇ। ਪਰ ਜਿਹੜਾ ਸਾਡਾ ਫਿਕਰ ਹੈ ਔਰ ਜਿਹੜਾ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਇਹਦੇ ਪਿੱਛੇ ਕਲੀਅਰ ਕੱਟ ਸਾਜ਼ਿਸ਼, ਇਹ ਸਾਰੇ ਇਹਨਾਂ ਦੇ ਕ੍ਰੀਏਟ ਕੀਤੀਆਂ ਕਹਾਣੀਆਂ ਨੇ। ਇਹ ਖਾਲਿਸਤਾਨ ਰੈਫਰੈਂਡਮ ਨੂੰ ਰੋਕਣ ਦੇ ਲਈ ਜਾਂ ਗੁਰਪਤਵੰਤ ਸਿੰਘ ਪੰਨੂ ਨੂੰ ਫਰਦਰ ਇੰਟਰਪੋਲ ਵਾਲੇ ਆਪਣੇ ਕੇਸ ਨੂੰ ਦੁਬਾਰਾ ਸਟਰੋਂਗ ਕਰਨ ਦੇ ਲਈ ਜਾਂ ਵਿਦਿਨ ਅਮਰੀਕਾ ਵੀ ਜਿਹੜਾ ਹੈ ਕੁਛ ਇਸ ਕਿਸਮ ਦੀ ਸਾਜ਼ਿਸ਼ ਦੇ ਲਈ ਇਹ ਸਾਰੀ ਕਹਾਣੀ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤੀ ਗਈ ਹੈ। ਸੋ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਕਿਹਾ ਸੀ ਕਿ ਇੱਕ ਪਾਸੇ ਦੁਸ਼ਮਣ ਕਿੱਥੋਂ ਤੱਕ ਜਾ ਕੇ ਵਾਰ ਕਰ ਰਿਹਾ ਤੇ ਸਾਨੂੰ ਇੱਕ ਦੂਜੇ ਦੇ ਪ੍ਰਤੀ ਜਿਹੜਾ ਇਸ ਕਿਸਮ ਦਾ ਬੇਯਕੀਨੀ ਔਰ ਇਸ ਕਿਸਮ ਦਾ ਕਿਸੇ ਦੇ ਮਾੜੇ ਮੋਟੇ ਜੇ ਕਿਸੇ ਨੂੰ ਚੜ੍ਹਤ ਹੁੰਦੀ ਹੈ ਕਿਸੇ ਦੀ, ਉਸ ਦੇ ਥੱਲੇ ਈਰਖਾ ਵਸ ਅਸੀਂ ਕੋਈ ਬਾਹਰ ਨਿਕਲ ਕੇ ਵਿਰੋਧਤਾ ਕਰਦਾ ਹੈ, ਕੋਈ ਅੰਦਰ ਵੜ ਕੇ ਕਰਦਾ ਹੈ, ਕੋਈ ਕੋਆਪਰੇਟ ਨਾ ਕਰਨ ਦਾ ਨਾਂ ਲੈਂਦਾ। ਪਰ ਉਹਨਾਂ ਦੇ ਲਈ ਜਿਹੜੀ ਹਕੂਮਤ ਦੇ ਨਾਲ ਸਾਡੀ ਲੜਾਈ ਹੈ ਉਹ ਸਿੱਖੀ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਉੱਤੇ ਨੇ, ਔਰ ਡਾਇਸਪੋਰਾ ਦੇ ਵਿੱਚ ਜਿਹੜੀ ਸਿੱਖੀ ਦੀ ਚੜ੍ਹਤ ਹੈ ਉਸ ਨੂੰ ਕਮਜ਼ੋਰ ਕਰਨ ਦੇ ਲਈ ਇਹ ਸਾਰੀ ਜਿਹੜੀ ਹੈ ਖੇਡ ਹੈ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਖਤਰਨਾਕ ਅੰਦਾਜ਼ ਦੇ ਵਿੱਚ ਖੇਡੀ ਜਾਏ। ਬਿਲਕੁਲ ਆਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।